ਮਾਰੂਫ ਨਾਥ ਖਾਨ ਹਾਫਜ਼ ਮਰਗੂਬ ਅਹਿਮਦ ਹਮਦਾਨੀ ਦੇ ਘਰ ਪਹੁੰਚੇ, ਜਿੱਥੇ ਉਹਨਾਂ ਨੇ ਘਰ ਦੇ ਬੂਹੇ ਤੇ ਸਾਡਾ ਇਸਤਕਬਾਲ ਕੀਤਾ। ਸੱਜਣੋ ਤੇ ਮਿੱਤਰੋ, ਅਸਲਾਮ ਅਲੈਕਮ। ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਜਿਹੜੇ ਗੁਜ਼ਿਸ਼ਤਾ 5 ਦਹਾਈਆਂ ਤੋਂ ਨਾ ਸਿਰਫ ਮੁਲਕ ਦੇ ਅੰਦਰ ਬਲਕਿ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਨਾਤ ਗੋਈ ਦੀ ਸਾਦਤ ਹਾਸਲ ਕਰ ਰਹੇ ਨੇ ਔਰ ਇਸ ਹਵਾਲੇ ਨਾਲ ਇਹਨਾਂ ਨੇ ਬੜੀ ਇੱਜ਼ਤ ਔਰ ਨਾਂ ਕਮਾਇਆ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨ ਦੇ ਮਾਰੂਫ ਔਰ ਸੀਨੀਅਰ ਨਾਤ ਖਾਨ ਅਲਹਾਜ ਹਾਫਜ਼ ਮਰਗੂਬ ਅਹਿਮਦ ਹਮਦਾਨੀ ਸਾਹਿਬ ਹੋਰਾਂ ਦੇ ਨਾਲ। अस्सलाम वालेकुम जी। जनाब अली वालेकुम अस्सलाम रहमतुल्लाहि व बरकातहू। ਕੀ ਹਾਲ ਹੈ ਆਪ ਸਭ ਠੀਕ ਹੋ जी अल्लाह का शुक्र ਪ੍ਰਾਹੁਣੇ ਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਆ ਜੀ ਅਸੀਂ। मेहरबानी जनाब। ਹਾਫਜ਼ ਸਾਹਿਬ, ਇਹ ਹਮਦਾਨੀ ਖਾਨਦਾਨ ਨੇ ਜਿਹੜੀ ਨਾਤ ਗੋਈ ਦੀ ਰਵਾਇਤ ਹੈ ਇਹ ਕਿਸ ਤਰ੍ਹਾਂ ਸ਼ੁਰੂ ਕੀਤੀ? ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ। ਸਾਡੇ ਵਾਲਿਦ ਸਾਹਿਬ ਰਹਿਮਤੁल्लाह अलैह ਨੂੰ ਮਹਿਫਿਲ ਸਜਾਉਣ ਦਾ ਸ਼ੌਕ ਸੀ। ਪੁਰਾਣੇ ਘਰ ਦੇ ਸਾਹਮਣੇ ਮਸਜਿਦ ਸੀ, ਉੱਥੇ 11ਵੀਂ ਸ਼ੀਬ ਮਨਾਉਂਦੇ ਸਨ। ਪੜ੍ਹਦੇ ਵੀ ਸਨ ਹਾਂਜੀ ਨਾਤ? ਹਾਂਜੀ, ਉਹ ਵੀ ਨਾਤ ਪੜ੍ਹਦੇ ਸਨ। ਬੜੀ ਦਿਲ ਦੀ ਗਹਿਰਾਈ ਨਾਲ ਪੜ੍ਹਦੇ ਸਨ, ਆਂਸੂ ਵੀ ਨਿਕਲਦੇ ਸਨ ਉਹਨਾਂ ਨੂੰ ਅਸੀਂ ਸਾਨੂੰ ਉਹਨਾਂ ਦੇ ਨਾਲ ਮਹਿਫਿਲ 'ਚ ਬਿਠਾਉਣਾ। ਉਸ ਵਕਤ ਵਾਲਿਦ ਸਾਹਿਬ ਨੇ ਨਾਤ ਸ਼ੁਰੂ ਕਰਾਈ ਸਾਡੀ। ਨਾਤ ਬਕਾਇਦਾ ਸਿੱਖੀ ਕਿਸੇ ਕੋਲੋਂ? ਹਾਂਜੀ, ਵਾਲਿਦ ਸਾਹਿਬ ਕੋਲੋਂ ਸਿੱਖੀ। ਅੱਛਾ। ਹਾਂਜੀ, ਬਾਅਦ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਸੀ ਆਪਣੇ ਭਾਈ ਮਹਿਬੂਬ ਹਮਦਾਨੀ ਸਾਹਿਬ ਕੋਲੋਂ ਮਸ਼ਵਰਾ ਲੈ ਲੈਂਦੇ ਸੀ, ਲੇਕਿਨ ਵਾਲਿਦ ਸਾਹਿਬ ਨੇ ਸਾਰੀ ਟ੍ਰੇਨਿੰਗ ਦਿੱਤੀ। ਉਹਨਾਂ ਨੇ ਕੁੱਲ ਪਾਕਿਸਤਾਨ ਮਹਿਫਿਲ ਨਾਤ ਮਸਜਿਦ ਵਜ਼ੀਰ ਖਾਨ 'ਚ ਕੀਤੀਆਂ। ਅੱਛਾ ਜੀ। ਅਲਹਮਰਾ 'ਚ ਵੀ ਵਾਲਿਦ ਸਾਹਿਬ ਨੇ ਕੁੱਲ ਪਾਕਿਸਤਾਨ ਮਹਿਫਿਲ ਨਾਤ ਦਾ ਆਗਾਜ਼ ਕੀਤਾ। ਉਸ ਤੋਂ ਪਹਿਲੇ ਅਲਹਮਰਾ 'ਚ ਮਹਿਫਿਲ ਨਾਤ ਨਹੀਂ ਹੁੰਦੀ ਸੀ ਅਤੇ ਵਾਲਿਦ ਸਾਹਿਬ ਦਾ ਸ਼ੌਕ ਸੀ, ਕਹਿੰਦੇ ਉੱਥੇ ਡਰਾਮੇ ਹੁੰਦੇ ਨੇ ਅਤੇ ਉੱਥੇ ਮਹਿਫਿਲ ਵੀ ਹੋਣੀ ਚਾਹੀਦੀ। ਅੱਛਾ। ਹਾਂਜੀ, ਉਹ ਪਹਿਲੀ ਮਹਿਫਿਲ ਦੇ ਵਿੱਚ ਡਾਇਰੈਕਟਰ ਨੇ ਕਿਹਾ ਕਿ ਜੀ ਇੱਥੇ ਕੋਈ ਨਹੀਂ ਆਏਗਾ, ਲੋਕ ਤਾਂ ਡਰਾਮੇ ਦੇਖਣ ਆਉਂਦੇ, ਨਾਤ ਸੁਣਨ ਕੌਣ ਆਏਗਾ। ਉਦੋਂ ਫਲੈਕਸਾਂ ਦਾ ਦੌਰ ਵੀ ਨਹੀਂ ਸੀ, ਲੇਕਿਨ ਵੈਸੇ ਹੀ ਵਾਲਿਦ ਸਾਹਿਬ ਨੇ ਕੱਪੜੇ ਵਾਲੇ ਬੈਨਰ ਲੱਗਦੇ ਨੇ। ਹਾਂਜੀ ਹਾਂਜੀ, ਬਸ ਉਹ ਵਾਲਿਦ ਸਾਹਿਬ ਦੇ ਸ਼ੌਕ ਨਾਲ ਪਹਿਲੇ ਹੀ ਮਹਿਫਿਲ ਦੇ ਵਿੱਚ ਹਾਲ ਭਰ ਗਿਆ। ਡਾਇਰੈਕਟਰ ਕਹਿੰਦੇ ਕਿਸ ਤਰ੍ਹਾਂ ਆਏ ਲੋਕ? ਮਾਸ਼ਾਅੱਲਾ। ਬਸ ਸਰਕਾਰ ਦੇ ਕਰਮ ਨਾਲ ਲੋਕ ਆਏ ਨਾ, ਬੇਸ਼ੱਕ। ਬੜੀ ਦੁਨੀਆ ਆਈ। ਤੇ ਤੁਸੀਂ ਉਦੋਂ ਪੜ੍ਹਦੇ ਸੋ ਨਾਤ ਜਿਸਲੇ ਅਲਹਮਰਾ 'ਚ ਪਹਿਲੀ ਮਹਿਫਿਲ ਕੀਤੀ ਉਹਨਾਂ ਨੇ? ਹਾਂਜੀ, ਨਹੀਂ ਇਹ ਤੇ ਵੱਡੇ ਹੋ ਗਏ ਸੀ ਅਸੀਂ, ਮੈਂ ਵੱਡੇ ਹੋ ਗਏ ਸੀ। ਹਾਂਜੀ ਹਾਂਜੀ, ਅਲਹਮਰਾ ਦੀਆਂ ਰਿਕਾਰਡਿੰਗਾਂ ਹੈਗੀਆਂ YouTube ਤੇ ਕਾਫੀ। ਸਾਰੇ ਭਾਈ ਤੇ ਨਹੀਂ ਮੇਰਾ? ਨਹੀਂ, ਅਸੀਂ ਮਾਸ਼ਾਅੱਲਾ 6 ਭਾਈ ਜੀ, ਲੇਕਿਨ ਮਹਿਬੂਬ ਸਾਹਿਬ ਆਏ ਇਸ ਪਾਸੇ ਨਾਤ ਪੜ੍ਹਨ ਦੇ ਹਵਾਲੇ ਨਾਲ ਸਿਰਫ ਮਹਿਬੂਬ ਸਾਹਿਬ ਔਰ ਮੈਂ ਅਸੀਂ ਦੋਨੋਂ। ਹਾਂਜੀ, ਮਰਗੂਬ ਸਾਹਿਬ ਜਿਹੜੇ ਨੇ ਇਹਨਾਂ ਨੇ ਸ਼ੋਹਰਤ ਪਾਈ ਸਾਹਿਬ। ਹਾਂਜੀ ਅਲਹਮਦੁਲਿਲਾ ਸ਼ੁਕਰ। ਪਰ ਤੁਹਾਡੀ ਆਪਸ ਦੋਨਾਂ ਭਾਈਆਂ ਦੀ ਜੋੜੀ ਵੀ ਬੜੀ ਮਸ਼ਹੂਰ ਹੋਈ, ਤੁਸੀਂ ਮਿਲ ਕੇ ਵੀ ਨਾਤ ਪੜ੍ਹਦੇ ਰਹੇ ਹੋ? ਹਾਂਜੀ ਜੀ, ਬਿਲਕੁਲ ਅਲਹਮਦੁਲਿਲਾ। PTV ਦਾ ਚੈਨਲ ਸੀ ਨਾ, ਉਦੋਂ ਕੋਈ ਹੋਰ ਚੈਨਲ ਨਹੀਂ ਸੀ। ਉਦੋਂ ਉੱਥੇ ਹੀ ਅਸੀਂ ਪੰਜਾਬੀ ਦੀ ਨਾਤ ਸ਼ੁਰੂ ਹੋਈ ਨਾ, ਅਸ਼ਿਕ ਮਿੱਤਰਾਂ ਦੀ ਵਧੇਰੀ ਹੈ। ਹਾਂਜੀ, ਪੀਰ ਮੇਰੇ ਸ਼ਾਹ ਸਾਹਿਬ ਦਾ ਕਲਾਮ ਸੁਭਾਨ ਅੱਲਾ, ਉਹ ਵੀ ਬੜੀ ਤੇ ਇੱਕ ਉਹ ਵੀ ਬੜੀ ਮਸ਼ਹੂਰ ਹੋਈ। ਦੂਸਰੀ ਉਹ ਲੋਰੀ ਜਿਹਨੂੰ ਕਹਿੰਦੇ ਨੇ। ਹਾਂਜੀ ਹਾਂਜੀ ਹਾਂਜੀ, ਅੱਲਾ ਅੱਲਾ ਆਮਿਨਾ ਬੀਬੀ ਕੇ ਗੁਲਸ਼ਨ में आई है ਤਾਜ਼ਾ ਬਹਾਰ। ਉਹ ਵੀ ਹੁਣ ਜਦੋਂ ਕਿਤੇ ਪੜ੍ਹੀਏ ਤਾਂ ਲੋਕ ਬੜਾ ਖੁਸ਼ ਹੁੰਦੇ ਨੇ, ਪੁਰਾਣਾ ਦੌਰ ਯਾਦ ਕਰਦੇ ਨੇ ਆਪਣੇ ਵੱਲ। ਮਾਂ ਬਾਪ ਆਪਣੇ ਬੱਚਿਆਂ ਨੂੰ PTV ਤੇ ਬਿਠਾ ਕੇ ਤੇ ਦਿਖਾਉਂਦੇ ਸਨ ਤੇ ਸੁਣਾਉਂਦੇ ਸਨ, ਖੁਦ ਵੀ ਸ਼ੌਕ ਨਾਲ ਸੁਣਦੇ ਸਨ। ਆਮਿਨਾ ਬੀਬੀ ਕੇ ਗੁਲਸ਼ਨ में आई है ਤਾਜ਼ਾ ਬਹਾਰ। ਆਪ ਸਾਹਿਬ, ਤੁਸੀਂ ਲੋਰੀ ਵਾਲੀ ਨਾਤ ਦਾ ਜ਼ਿਕਰ ਕੀਤਾ। ਹਾਂਜੀ, ਮਾਸ਼ਾਅੱਲਾ ਬੜੀ ਮਕਬੂਲ ਹੋਈ। ਹਾਂਜੀ ਬੜੀ। ਤੇ ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ 2 ਸ਼ੇਰ ਹੀ ਸੁਣਾ ਦਿਓ। ਵਾਹ, ਹਾਂਜੀ, ਲੋਕ ਬੜੇ ਸ਼ੌਕ ਨਾਲ ਸੁਣਦੇ ਨੇ। ਜੀ ਹਾਂ। ਅੱਲਾ ਅੱਲਾ ਅੱਲਾਹੂ ਲਾ ਇਲਾਹਾ ਇल्लाहू आमिना बीबी के गुलशन में आई है ताज़ा बहार। पढ़ते हैं सल्लल्लाहु वसल्लम, पढ़ते हैं सल्लल्लाहु वसल्लम, आज दरो दीवान नबी जी। अल्लाह अल्लाह अल्लाहू ला इलाहा इल्लाहू। जिब्रील आए झूला झूलाने, लोरी दे दी शान।
सो जा रहमत आलम, सो जा रहमत आलम, मैं तेरे कुर्बान नबी जी। अल्लाह अल्लाह अल्लाहू ला इलाहा इल्लाहू। ਜਿਹੜੀ ਲੋਰੀ ਵਾਲਾ ਕਲਾਮ ਮੈਂ ਪੜ੍ਹਿਆ, ਇਹਦੇ ਸ਼ੇਰ ਹੋਰ ਵੀ ਕਾਫੀ ਹੈਗੇ ਨੇ, ਲੇਕਿਨ ਇਹ ਸ਼ੇਰ ਆਉਂਦਾ ਨਾ ਜਿਹੜਾ ਜਿਬਰੀ ਲਾਏ ਝੂਲਾ ਝੁਲਾਣੇ ਲੋਰੀ ਦੇ ਦੀ ਸ਼ਾਨ, ਇਹਦੇ ਨਾਲ ਇਹਦੀ ਵਜ੍ਹਾ ਨਾਲ ਹੀ ਇਹ ਕਲਾਮ ਲੋਰੀ ਤੇ ਮਸ਼ਹੂਰ ਹੋਇਆ। ਹਾਫਿਜ਼ ਸਾਹਿਬ, ਤੁਹਾਡੇ ਨਾਂ ਦੇ ਨਾਲ ਹਮਦਾਨੀ ਲੱਗਦਾ ਹੈ, ਤੇ ਇਹ ਹਮਦਾਨੀ ਕਿਸ ਨਿਸਬਤ ਨਾਲ ਤੁਸੀਂ ਇਹ ਨਾਮ ਜਿਹੜਾ ਤੁਹਾਡੇ ਖਾਨਦਾਨ ਦੇ ਨਾਲ ਲੱਗਾ? ਈਰਾਨ ਦੇ ਵਿੱਚ ਇੱਕ ਸ਼ਹਿਰ ਹੈਗਾ ਹਮਦਾਨ, ਜੀ ਹਾਂ, ਉੱਥੋਂ ਦੇ ਇੱਕ ਬਜ਼ੁਰਗ ਹੈਗੇ ਸਨ ਸੈਯਦ ਅਲੀ ਹਮਦਾਨੀ, ਉਹਨਾਂ ਨੂੰ ਕਿਹਾ ਜਾਂਦਾ ਮੀਰ ਕਬੀਰ ਸੈਯਦ ਹਮਦਾਨੀ ਬਾਨੀ ਮੁਸਲਮਾਨੀ। ਕਸ਼ਮੀਰ 'ਚ ਆ ਕੇ ਉਹਨਾਂ ਨੇ, ਜਦੋਂ ਕਸ਼ਮੀਰ 'ਚ ਕੋਈ ਮੁਸਲਮਾਨ ਨਹੀਂ ਸੀ, ਉਸ ਵੇਲੇ ਆ ਕੇ ਉਹਨਾਂ ਨੇ ਕਸ਼ਮੀਰ 'ਚ ਤਬਲੀਗ ਕੀਤੀ ਸੀ, ਲੋਕ ਲਿਆ ਕੇ, ਬੜਾ ਉਹਨਾਂ ਨੇ ਬੇਸ਼ੁਮਾਰ ਦੁਨੀਆ ਮੁਸਲਮਾਨ ਕੀਤੀ। ਤਾਂ ਵਾਲਿਦ ਸਾਹਿਬ ਵੈਸੇ ਹੀ ਅਕੀਦਤ ਸੀ, ਉਹ ਖਾਬ 'ਚ ਵਾਲਿਦ ਸਾਹਿਬ ਨੂੰ ਆਏ ਸਨ। ਖਾਨਦਾਨ ਸਾਡਾ ਹਮਦਾਨੀ ਨਹੀਂ ਸੀ, ਖਾਨਦਾਨ ਸੀ ਕਸ਼ਮੀਰੀ। ਜੀ ਜੀ, ਮੈਂ ਕਿਹਾ ਅਸੀਂ ਕਸ਼ਮੀਰੀ ਹਾਂ, ਤੇ ਸਾਡੇ ਵਾਲਿਦ ਸਾਹਿਬ ਨੂੰ ਉਹ ਖਾਬ 'ਚ ਆਏ, ਤੇ ਫਿਰ ਵਾਲਿਦ ਸਾਹਿਬ ਨੇ ਆਪਣੇ ਨਾਮ ਦੇ ਨਾਲ ਸ਼ੌਕ ਨਾਲ ਹਮਦਾਨੀ ਲਗਾਇਆ, ਤੇ ਉਸ ਤੋਂ ਫਿਰ ਇਹ ਸਿਲਸਿਲਾ ਚੱਲਦਾ ਆ ਮਾਸ਼ਾਅੱਲਾ। ਹੁਣ ਅੱਗੋਂ ਸਾਰੀਆਂ ਲੜੀਆਂ ਦੇ ਨਾਂ, ਹਾਂ ਬਿਲਕੁਲ ਚੱਲ ਰਿਹਾ, ਹਾਂਜੀ ਬਿਲਕੁਲ ਚੱਲ ਰਿਹਾ। ਤੇ ਹਾਫਿਜ਼ ਸਾਹਿਬ, ਨਾਤ ਦੀ ਤੁਸੀਂ ਕਿਹਾ ਕਿ ਮੈਂ ਕੋਈ ਬਕਾਇਦਾ ਤਾਲੀਮ ਹਾਸਲ ਨਹੀਂ ਕੀਤੀ, ਮੈਂ ਵਾਲਿਦ ਸਾਹਿਬ ਕੋਲੋਂ ਹੀ ਦੇਖ ਕੇ ਸਿੱਖਿਆ, ਤੇ ਮਾਸ਼ਾਅੱਲਾ ਆਵਾਜ਼ ਤੁਹਾਡੀ ਐਡੀ ਅੱਛੀ ਆਵਾਜ਼ ਸੀ, ਕੋਈ ਕਿਸੇ ਹੋਰ ਪਾਸੇ ਜਾਣ ਦਾ ਖਿਆਲ ਨਹੀਂ ਆਇਆ ਕਿ ਮੌਸੀਕੀ ਵੱਲ ਜਾਣ ਦਾ ਖਿਆਲ ਨਹੀਂ ਆਇਆ? ਪੁਰਾਣੇ ਦੌਰ ਦੇ ਵਿੱਚ ਇੱਕ ਕਵਾਲ ਹੁੰਦੇ ਸਨ, ਮੁਹੰਮਦ ਹੁਸੈਨ ਕਵਾਲ, ਉਹ ਵੀ ਹਾਫਿਜ਼ ਸਨ, ਤੇ ਉਹ ਕਵਾਲੀ ਵੱਲ ਆਏ, ਤੇ ਉਹ ਫਿਰ ਕੁਰਾਨ ਪਾਕ ਛੱਡ ਦਿੱਤਾ ਉਹਨਾਂ ਨੇ। ਅੱਛਾ। ਵਾਲਿਦ ਸਾਹਿਬ ਨੇ ਰਹਿਮਤੁल्लाह अलैह ਨੇ ਉਸੇ ਹਵਾਲੇ ਨਾਲ ਮੰਨ ਗਿਆ ਸੀ ਕਿ ਬੇਟਾ ਤਰਾਵੀ ਬਣਾਉਣੀ ਹੈ, ਕੁਰਾਨ ਪਾਕ ਯਾਦ ਰੱਖਣਾ, ਗਾਣੇ ਵੱਲ ਨਹੀਂ ਜਾਣਾ, ਅਗਰ ਗਾਣੇ ਵੱਲ ਜਾਓਗੇ ਤਾਂ ਕੁਰਾਨ ਪਾਕ ਭੁੱਲ ਜਾਓਗੇ। ਉਹ ਉਹਨਾਂ ਦੇ ਦਿਨ ਜੋ ਦਿਮਾਗ 'ਚ ਹੋਏਗਾ ਸੀ ਨਾ ਹਾਫਿਜ਼ ਮੁਹੰਮਦ ਹੁਸੈਨ ਕਵਾਲ, ਤੇ ਉਹ ਵਾਲਿਦ ਸਾਹਿਬ ਦੀ ਗੱਲ 'ਤੇ ਮੈਂ ਅਮਲ ਕੀਤਾ, ਉਹਦੀ ਵਜ੍ਹਾ ਨਾਲ ਫਿਰ ਵਾਲਿਦ ਸਾਹਿਬ ਦੀ ਦੁਆਵਾਂ ਨਾਲ 55 ਸਾਲ ਤਰਾਵੀ ਪੜ੍ਹਾਈ ਮਾਸ਼ਾਅੱਲਾ। ਉਹ ਤਰਾਵੀ ਮੈਂ ਕਹਿੰਦਾ ਉਹ ਅੱਲਾਹ ਤਾਲਾ ਦਾ ਇਹ ਕਰਮ ਹੈਗਾ ਕਿ ਉਹ ਕੁਰਾਨ ਪਾਕ ਦੀ ਬਰਕਤਾਂ ਨਾਲ ਅੱਲਾਹ ਤਾਲਾ ਚਲਾ ਰਿਹਾ। 55 ਸਾਲ ਜਿਹੜਾ ਕੁਰਾਨ ਪਾਕ ਸੁਣਾਇਆ, ਕੋਈ ਨਾਗਾ ਨਹੀਂ ਕੀਤਾ। ਔਰ ਉਹ ਮੇਰਾ ਖਿਆਲ ਤੁਸੀਂ ਪੜ੍ਹਾਈ ਵੀ ਇੱਕੋ ਮਸਜਿਦ ਦੇ ਵਿੱਚ? ਹਾਂ ਇੱਕੋ ਮਸਜਿਦ ਦੇ ਵਿੱਚ, ਹਾਂਜੀ ਮਾਸ਼ਾਅੱਲਾ। ਉਹ ਤੁਹਾਡੇ ਜਿਹੜਾ ਆਬਾਈ ਘਰ ਹੈ ਉਹਦੇ ਨਜ਼ਦੀਕ? ਹਾਂਜੀ ਹਾਂਜੀ, ਆ ਪੁਰਾਣਾ ਘਰ ਗੁੰਮਟੀ ਬਾਜ਼ਾਰ ਕੇ ਲੰਦਾ ਜੀ ਜੀ ਜੀ, ਤੇ ਉਹਦੇ ਸਾਹਮਣੇ ਸੀ, ਉੱਥੇ ਹੀ ਵਾਲੇ ਸਾਹਿਬ ਮਹਿਫਿਲਾਂ ਸਜਾਉਂਦੇ ਸਨ ਉਹਦੇ। ਤੇ ਉਹ ਅਲਹਮਦੁਲਿਲਾ 55 ਸਾਲ ਤਰਾਵੀ ਜਿਹੜੀ ਪੜ੍ਹਾਈ ਨਾ, ਉਹਦੀ ਵਜ੍ਹਾ ਨਾਲ ਅੱਲਾਹ ਤਾਲਾ ਨੇ ਬਰਕਤਾਂ ਇੰਨੀਆਂ ਦਿੱਤੀਆਂ, ਉਹਦੀ ਵਜ੍ਹਾ ਨਾਲ ਫਿਰ ਆਵਾਜ਼ ਵੀ ਅੱਲਾਹ ਦਾ ਸ਼ੁਕਰ ਹੈ ਚੱਲ ਰਹੀ ਹੈ, ਲੋਕ ਖੁਸ਼ ਹੁੰਦੇ ਨੇ ਸੁਣ ਕੇ ਹੁਣ ਵੀ। ਹਾਫਿਜ਼ ਸਾਹਿਬ, ਤੁਸੀਂ ਕੁਰਾਨ ਪਾਕ ਵੀ ਹਿਫਜ਼ ਕੀਤਾ ਮਾਸ਼ਾਅੱਲਾ, ਹਾਂਜੀ, ਔਰ ਲੇਕਿਨ ਆ ਗਏ ਤੁਸੀਂ ਨਾਤ ਗੋਈ ਦੇ ਹਵਾਲੇ ਨਾਲ, ਮਤਲਬ ਤੁਹਾਡੀ ਜਿਹੜੀ ਸ਼ੋਹਰਤ ਹੈ ਔਰ ਤੁਹਾਡਾ ਸਫ਼ਰ ਜਿਹੜਾ ਉਹ ਨਾਤ ਗੋਈ ਵੱਲ ਜ਼ਿਆਦਾ ਆ ਗਿਆ, ਤੇ ਤੁਸੀਂ ਕਿਰਤ ਵੱਲ ਕਿਉਂ ਨਹੀਂ ਗਏ? ਕਿਰਾਤ ਦੇ ਵਿੱਚ ਤੇ ਅਲਹਮਦੁਲਿਲਾ ਬਚਪਨ ਦੇ ਵਿੱਚ ਇੱਕ ਮੁਕਾਬਲਾ ਹੁਸਨ ਕਿਰਾਤ ਹੋਇਆ ਸੀ। ਅੱਛਾ। ਜਦੋਂ ਹਲੇ ਮਦਰਸੇ 'ਚ ਮੈਂ ਪੜ੍ਹਦਾ ਸੀ, ਉਸ ਟਾਈਮ ਦੀ ਗੱਲ ਹੈ। ਮੇਰੇ ਉਸਤਾਦ ਨਾਬੀਨਾ ਸਨ ਕਾਰੀ ਫਜ਼ਲ ਕਰੀਮ ਸਾਹਿਬ, ਤੇ ਉਸ ਟਾਈਮ ਦੇ ਵਿੱਚ ਉਹ ਮੁਕਾਬਲਾ ਜਿਹੜਾ ਹੋਇਆ, ਉਹਦੇ ਵਿੱਚ ਮੈਨੂੰ ਫਸਟ ਪ੍ਰਾਈਜ਼ ਮਿਲਿਆ। ਅੱਛਾ। ਕਾਰੀ ਸਦਾਕਤ ਸਾਹਿਬ ਨੂੰ ਸੈਕੰਡ ਪ੍ਰਾਈਜ਼ ਮਿਲਿਆ। ਤੁਸੀਂ ਕਹਿੰਦਾ ਕਿਰਤ 'ਚ ਨਹੀਂ, ਉਹ ਕਿਰਤ 'ਚ ਚਲੇ, ਮੈਂ ਨਾਤ ਵੱਲ ਆ ਗਿਆ, ਉਹ ਕਿਰਾਤ ਵੱਲ ਚਲੇ ਗਿਆ ਨਾ। ਫਸਟ ਪ੍ਰਾਈਜ਼ ਗੋਲਡ ਮੈਡਲ ਮੈਨੂੰ ਮਿਲਿਆ, ਸੈਕੰਡ ਕਾਰੀ ਸਦਾਕਤ ਸਾਹਿਬ ਬੜੇ ਦੋਸਤ ਨੇ ਆਪਣੇ, ਜਿੱਥੇ ਮੈਂ ਨਾ ਦੱਸਾਂ ਉਹ ਖੁਦ ਐਲਾਨ ਕਰਦੇ ਨੇ ਕਿ ਮੇਰੇ 50 ਸਾਲ ਪੁਰਾਣੇ ਦੋਸਤ ਨੇ। ਤੇ ਥਰਡ ਪ੍ਰਾਈਜ਼ ਜਿਹੜਾ ਸੀ 7 ਕਲੱਬ ਦੇ ਕਾਰੀ ਅਹਿਮਦ ਮੀਆਂ ਥਾਨਵੀ ਸਾਹਿਬ ਹੈਗੇ ਨੇ। ਅੱਛਾ। ਉਹਨਾਂ ਨੂੰ ਥਰਡ ਪ੍ਰਾਈਜ਼ ਮਿਲਿਆ ਸੀ। ਤਾਂ ਕਿਰਾਤ ਦੇ ਵਿੱਚ ਇਸ ਨਾਲ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ ਸੀ। ਨਹੀਂ ਤਾਂ ਤੁਸੀਂ ਦੇਖੋ ਨਾ, ਕਿਰਤ ਦੇ ਵਿੱਚ ਗੋਲਡ ਮੈਡਲ ਵੀ ਲਿਆ ਮਾਸ਼ਾਅੱਲਾ। ਹਾਂਜੀ। ਤੇ ਫਿਰ ਤੁਸੀਂ ਕਿਰਤ ਨੂੰ ਛੱਡ ਕੇ ਤੇ ਫਿਰ ਨਾਤ ਵਾਲੇ ਪਾਸੇ ਆ ਗਏ? ਬਸ ਉਹ ਖਾਨਦਾਨੀ ਆ ਗਿਆ ਨਾ ਸ਼ੌਕ। ਅੱਛਾ। ਖਾਨਦਾਨੀ ਸ਼ੌਕ ਨਾਤ ਦਾ ਆ ਗਿਆ ਨਾ ਵਾਲੇ ਸਾਹਿਬ ਵੱਲੋਂ, ਇਸ ਵਾਸਤੇ ਇੱਧਰ ਆ ਗਏ। ਹਾਂਜੀ। ਤੇ ਇਹ ਸ਼ੌਕ ਹੈ ਆਪਣੇ ਆਉਣ ਵਾਲੀਆਂ ਨਸਲਾਂ 'ਚ ਵੀ ਮੁੰਤਕਲ ਕਰ ਰਹੇ ਹੋ? ਹਾਂਜੀ, ਮੇਰਾ ਬੇਟਾ, ਮੇਰੇ ਭਤੀਜੇ ਵੀ 2 ਪੜ੍ਹਦੇ ਨੇ। ਹਾਂਜੀ। ਇੱਕ ਇੰਗਲੈਂਡ 'ਚ ਹੁੰਦਾ, ਇੱਕ ਲਾਹੌਰ ਹੁੰਦਾ। ਮੇਰਾ ਬੇਟਾ ਵਸਾਫ ਹਮਦਾਨੀ, ਉਹ ਵੀ ਪੜ੍ਹਦਾ ਬੜੇ ਸ਼ੌਕ ਨਾਲ, ਮੇਰੇ ਨਾਲ ਵੀ ਪੜ੍ਹਦਾ, ਮੇਰੇ ਤੋਂ ਇਲਾਵਾ ਵੀ ਲੋਕ ਉਹਨੂੰ ਮਹਿਫਲਾਂ ਸ਼ੌਕ ਉਹਨੂੰ ਬੁਲਾਉਂਦੇ ਨੇ। ਆਪ ਸਭ ਤੁਸੀਂ ਹਿਕਮਤ ਵੀ ਪਾਸ ਕੀਤੀ? ਹਾਂਜੀ। ਤੇ ਇਹ ਨਾਤ ਗੋਈ ਔਰ ਹਿਕਮਤ ਬਿਲਕੁਲ ਇੱਕ ਮੁਖਤਲਿਫ ਚੀਜ਼ਾਂ ਜੀਆਂ ਲੱਗਦੀਆਂ ਨੇ, ਉਹ ਉਸ ਹਿਕਮਤ ਵਾਲੇ ਪਾਸੇ ਕਿੱਥੇ ਚਲੇ ਗਏ ਤੁਸੀਂ? ਉਹ ਮੈਂ ਖੁਦ ਤੇ ਨਹੀਂ ਗਿਆ ਨਾ, ਵਾਲਿਦ ਸਾਹਿਬ ਹੀ ਲੈ ਕੇ ਗਏ। ਅੱਛਾ। ਵਾਲਿਦ ਸਾਹਿਬ ਵੀ ਹਕੀਮ ਸਨ,
ਪਾਕਿਸਤਾਨ ਬਣਨ ਤੋਂ ਪਹਿਲੇ ਉਹਨਾਂ ਨੇ ਡਿਗਰੀ ਲਈ ਸੀ। ਅੱਛਾ, ਮਾਸ਼ਾਅੱਲਾ। ਹਾਂਜੀ, ਤੇ ਫਿਰ ਉਹਨਾਂ ਨੇ ਆ ਕੇ ਅੰਦਰੂਨੇ ਸ਼ਹਿਰ ਉਹੀ ਗੁਮਟੀ ਬਾਜ਼ਾਰ ਜਿੱਥੇ ਘਰ ਹੈ, ਹਾਂਜੀ ਹਾਂਜੀ, ਉਹ ਘਰ ਉਹਨਾਂ ਨੇ ਮਤਲਬ ਖੋਲਿਆ ਆਪਣਾ। ਹਾਂਜੀ, ਉੱਥੇ ਉਹਨਾਂ ਨੇ ਮਤਲਬ ਖੋਲ੍ਹਿਆ, ਉੱਪਰ ਹੀ ਰਿਹਾਇਸ਼ ਤੇ ਨੀਚੇ ਦਵਾਖਾਨਾ। ਅੱਛਾ, ਫਿਰ ਉਹ ਬਚਪਨ 'ਚ ਦਵਾਖਾਨੇ ਦੀ ਤਰਬੀਅਤ ਉਹਨਾਂ ਨੇ ਸ਼ੁਰੂ ਕਰਾਈ ਨਾਲ ਆਪਣੇ। ਫਿਰ ਉਹਨਾਂ ਨੇ ਦੂਸਰੇ ਭਵਾਈਆਂ ਨਹੀਂ ਕਿਸੇ ਨੇ ਮੈਨੂੰ ਦਾਖਲ ਕੀਤਾ ਤਿਵੀਆ ਕਾਲਜ, ਹਿਮਾਇਤ ਇਸਲਾਮ ਜੀ, ਹਿਮਾਇਤ ਇਸਲਾਮ ਦਾ। ਤੇ 4 ਸਾਲ ਦੀ ਉੱਥੋਂ ਪੜ੍ਹਾਈ ਤੋਂ ਬਾਅਦ ਉੱਥੋਂ ਡਿਗਰੀ ਮਿਲੀ। ਅੱਛਾ, ਬਕਾਇਦਾ 4 ਸਾਲ ਦੀ ਡਿਗਰੀ ਲਈ? ਹਾਂਜੀ ਹਾਂਜੀ। ਅੱਛਾ। ਫਿਰ ਵਾਲਿਦ ਸਾਹਿਬ ਦੇ ਨਾਲ ਫਿਰ ਬੈਠਦੇ ਰਹੇ। 88 'ਚ ਵਾਲਿਦ ਸਾਹਿਬ ਫੌਤ ਹੋਏ ਨੇ, ਤੇ ਉਹਨਾਂ ਤੋਂ ਬਾਅਦ ਵੀ ਫਿਰ ਦਵਾਖਾਨਾ ਚੱਲਦਾ। ਤੇ ਉਹ ਦਵਾਖਾਨੇ 'ਚ ਜ਼ਿਆਦਾਤਰ ਮਰੀਜ਼ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਆਉਂਦੇ ਨੇ? ਮਤਲਬ ਹਰ ਮਰੀਜ਼, ਹਰ ਮਰਜ਼ ਦੇ ਮਰੀਜ਼ ਆਉਂਦੇ ਨੇ ਉੱਥੇ? ਹਾਂਜੀ, ਅੱਲਾ ਦਾ ਸ਼ੁਕਰ ਹੈ, ਹਰ ਮਰਜ਼ ਦੇ ਆਉਂਦੇ ਨੇ, ਤੇ ਲੇਕਿਨ ਸਭ ਤੋਂ ਜ਼ਿਆਦਾ ਲੋਕ ਮਿਹਦੇ ਦੇ ਮਰੀਜ਼ ਆਉਂਦੇ ਨੇ। ਅੱਛਾ, ਮਿਹਦੇ ਵਾਲੀ ਦਵਾਈ ਬੜੀ ਕਮਾਲ ਹੈ। ਲਾਹੌਰੀਏ ਜਿਹੜੇ ਜ਼ਰਾ ਥੋੜ੍ਹੇ ਨਾ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਨੇ ਨਾ ਜੀ। ਹਾਂਜੀ, ਇੱਥੇ ਵੇਲਾ ਹੋਇਆ ਹੈ ਛੁੱਟੀ ਜਿਹਨੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਹਾਫਿਜ਼ ਸਾਹਿਬ, ਹਿਕਮਤ ਦੇ ਹਵਾਲੇ ਨਾਲ ਅਗਰ ਗੱਲ ਕੀਤੀ ਜਾਵੇ ਤੇ ਕੁਝ ਥੋੜਾ ਜਿਹਾ ਇਹਦੇ ਬਾਰੇ 'ਚ ਇੱਕ ਮਨਫੀ ਵੀ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ। ਹਾਂਜੀ, ਇਹ ਇਸ਼ਤਿਹਾਰਬਾਜ਼ੀ ਔਰ ਇਹ ਉਹ ਸਾਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਬੜੀਆਂ ਚੱਲਦੀਆਂ ਨੇ, ਤੇ ਉਹਨਾਂ ਦੇ ਬਾਰੇ 'ਚ ਕੀ ਕਹੋਗੇ ਤੁਸੀਂ? ਦੇਖੋ ਜੀ, ਐਵੇਂ ਹੀ ਬਾਅਦ ਅੱਛੇ ਡਾਕਟਰ ਜਿਹੜੇ ਨੇ ਉਹ ਇਹਦੀ ਮੁਖਾਲਫਤ ਨਹੀਂ ਕਰਦੇ। ਬਾਅਦ ਵਿਚਾਰੇ ਐਸੇ ਨੇ, ਕੋਈ ਅੱਲਾ ਮਾਫ ਕਰੇ, ਉਹਨਾਂ ਨੂੰ ਹਿਦਾਇਤ ਦੇਵੇ, ਉਹ ਇਹਨਾਂ ਨੂੰ ਕਹਿੰਦੇ ਨੇ ਸਟੀਰਾਇਡ, ਇਹ ਦਵਾਈਆਂ ਤੇ ਜਾਏ, ਇਹਦੇ 'ਚ ਕੋਈ ਨੁਕਸਾਨ ਨਹੀਂ। ਐਲੋਪੈਥਿਕ ਦੇ ਵਿੱਚ ਐਕਸਪਾਇਰੀ ਡੇਟ ਲਿਖਣੀ ਪੈਂਦੀ ਹੈ। ਜੀ ਹਾਂ, ਜੀ ਹਾਂ। ਲੇਕਿਨ ਇਹ ਜਿਹੜੀਆਂ ਹਰਬਲ ਆਈਟਮ ਹੈ, ਅੱਲਾਹ ਤਾਲਾ ਦੀਆਂ ਖਾਲਿਸ ਚੀਜ਼ਾਂ, ਜੀ ਜੀ, ਇਹਦੇ ਵਿੱਚ 1% ਵੀ ਕੋਈ ਡੇਟ ਐਕਸਪਾਇਰੀ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਿੰਨਾ ਅਰਸਾ ਮਰਜ਼ੀ ਹੋ ਜਾਏ, ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਵੀ ਚੀਜ਼ ਦੇ ਨੁਕਸਾਨਦੇਹ ਨਹੀਂ ਹੈਗੀ। ਤੇ ਇਹ ਸਾਰੀਆਂ ਜਿਹੜੀਆਂ ਦਵਾਈਆਂ ਤੁਸੀਂ ਦਿੰਦੇ ਹੋ ਉੱਥੇ, ਉਹ ਖੁਦ ਹੀ ਤਿਆਰ ਕਰਦੇ ਨੇ ਸਾਰੇ ਉੱਥੇ? ਹਾਂਜੀ ਹਾਂਜੀ, ਵਾਲਿਦ ਸਾਹਿਬ ਦੇ ਟਾਈਮ ਉਹੀ ਸਾਰੀਆਂ, ਆਪਾਂ ਉਹਨਾਂ ਦੇ ਹੀ ਨੁਸਖੇ ਸਾਰੇ ਚੱਲ ਰਹੇ ਨੇ। ਹਾਫਿਜ਼ ਸਾਹਿਬ, ਇਹ ਜਿਹੜੀਆਂ ਅੱਜ ਕੱਲ੍ਹ ਮਹਾਫਿਲ ਹੁੰਦੀਆਂ ਨੇ ਔਰ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਮਹਾਫਿਲ ਹੁੰਦੀਆਂ ਸਨ, ਇਹਦੇ 'ਚ ਵੀ ਤਾਂ ਬੜਾ ਫਰਕ ਆ ਗਿਆ ਹੁਣ। ਉਹਦੀ ਵਜ੍ਹਾ ਵੀ ਇੱਕ ਹੈਗੀ ਹੈ ਨਾ ਕਿ ਪਹਿਲੇ ਜ਼ਮਾਨੇ ਦੇ ਵਿੱਚ ਵੀ ਮੈਂ ਕਵਾਲੀ ਦਾ ਸ਼ੌਕ ਸੀ, ਮੌਸੀਕੀ ਦਾ ਸ਼ੌਕ ਸੀ। ਉਹ ਕਵਾਲੀ ਔਰ ਮੌਸੀਕੀ ਦੇ ਸ਼ੌਕ ਦਾ ਜਿਹੜਾ ਨਾ ਹੁਣ ਦੇਨ ਮੁਖਤਲਿਫ ਚੈਨਲਾਂ ਨੇ ਉਹ ਸ਼ੌਕ ਪਾ ਦਿੱਤਾ, ਇਹਦੇ ਵਿੱਚ ਦਫ ਦਾ ਸ਼ੌਕ ਪਾ ਦਿੱਤਾ। ਦਫ ਦਾ ਸ਼ੌਕ? ਹਾਂਜੀ, ਉਹ ਦਫ ਦੀ ਰੰਗ ਦੇ ਵਿੱਚ ਫਿਰ ਆ ਗਿਆ ਇਹਦਾ ਨਾਤ ਖਾਨੀ ਦਾ, ਮਹਿਫਿਲ ਦਾ ਵੀ। ਜੀ ਹਾਂ, ਮਤਲਬ ਅੱਜ ਕੱਲ੍ਹ ਬੜੀ ਦੇਖੋ ਨਾ, ਅੱਜ ਕੱਲ੍ਹ ਦੀਆਂ ਮਹਾਫਿਲ ਦੇਖੋ ਤੇ ਨਾਤ ਖਾਨ ਜਿਹੜੇ ਨੇ ਉਹ ਮਿਊਜ਼ੀਕਲ ਸਟਾਈਲ ਦੇ ਵਿੱਚ ਨਾਤਾਂ ਪੜ੍ਹਦੇ ਤੁਹਾਨੂੰ ਨਜ਼ਰ ਆਉਂਦੇ ਨੇ। ਹਾਂਜੀ, ਔਰ ਫਿਰ ਦਫ ਦਾ ਵੀ ਤੁਸੀਂ ਜ਼ਿਕਰ ਕੀਤਾ, ਦਫ ਦੇ ਨਾਲ ਵੀ ਪੜ੍ਹੀਆਂ ਜਾਂਦੀਆਂ ਨੇ। ਇਹਦੇ 'ਚ ਜਿਹੜੇ ਪੜ੍ਹਦੇ ਨੇ ਉਹਨਾਂ ਦਾ ਕਸੂਰ ਘੱਟ ਹੈ, ਬੁਲਾਉਣ ਵਾਲਿਆਂ ਦਾ ਸ਼ੌਕ ਜ਼ਿਆਦਾ। ਉਹ ਸ਼ੌਕ ਲੋਕਾਂ ਨੂੰ ਇੱਧਰ ਆ ਗਿਆ ਨਾ ਕਾਫੀ। ਨਹੀਂ ਹਾਫਿਜ਼ ਸਾਹਿਬ, ਲੇਕਿਨ ਅਗਰ ਜਿਹੜੇ ਪੜ੍ਹਦੇ ਵੀ ਨੇ ਉਹ ਅਗਰ ਇਨਕਾਰ ਕਰਨ ਕਿ ਜੀ ਅਸੀਂ ਇਹਦੇ ਨਾਲ ਨਹੀਂ ਪੜ੍ਹਨੀ? ਨਹੀਂ, ਉਹਦੇ 'ਚ ਨੋਟ ਬੜੇ ਹੈਗੇ ਨੇ। ਅੱਛਾ, ਮਤਲਬ ਇਹਦਾ ਮਤਲਬ ਤਾਂ ਇਹ ਹੋਇਆ ਕਿ ਨਾਤ ਖਾਨੀ ਹੁਣ ਸਾਰੀ ਕਮਰਸ਼ੀਅਲ ਹੋ ਗਈ ਹੈ, ਸਾਰੀ? ਹਾਂਜੀ ਹਾਂਜੀ, ਕਮਰਸ਼ੀਅਲ ਹੋ ਗਈ ਹੈ। ਤੇ ਇਹ ਕਮਰਸ਼ੀਅਲ ਹੋਣ ਦੀ ਕੀ ਵਜ੍ਹਾ ਹੈ? ਮੈਂ ਦੌਲਤ ਦੀ ਹਰ ਕਿਸਮ ਦੀ ਜ਼ਰੂਰਤ ਹੈ, ਪੈਸੇ ਦੀ ਜ਼ਰੂਰਤ ਹੈ। ਬਿਲਕੁਲ ਤੇ ਸਹੀ। ਫਿਰ ਉਹ ਖਰਚੇ ਪੂਰੇ ਕਰਨੇ, ਉਹਦੀ ਵਜ੍ਹਾ ਨਾਲ ਫਿਰ ਡਿਮਾਂਡ ਤੇ ਜ਼ਰੂਰੀ ਹੈ ਨਾ। ਕਿਸੇ ਦੌਰ 'ਚ ਵੇਖਿਆ ਸੀ ਕਿ ਨਾਤ ਖਾਨ ਬੜੇ ਸਾਦਾ ਜ਼ਿੰਦਗੀ ਗੁਜ਼ਾਰਦੇ ਸਨ। ਹਾਂਜੀ, ਮਤਲਬ ਸਾਦਗੀ ਨਾਲ ਸਫ਼ਰ ਕਰਨਾ ਔਰ ਸਾਦਾ, ਬਿਲਕੁਲ ਘਰ ਵੀ ਉਹਨਾਂ ਦੇ ਬੜੇ ਸਾਦਾ। ਅੱਜ ਕੱਲ੍ਹ ਦੇ ਜਿਹੜੇ ਨਾਤ ਖਾਨ ਦੇਖ ਰਹੇ ਆ ਉਹ ਬੜੇ ਮੀਰੋ ਕਬੀਰ ਔਰ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਹੋਈਆਂ, ਔਰ ਫਿਰ ਉਹਨਾਂ ਦੀਆਂ ਡਿਮਾਂਡਸ ਬੜੀਆਂ ਹੁੰਦੀਆਂ ਨੇ। ਹਾਂਜੀ, ਤੇ ਇਹ ਤੁਸੀਂ ਵੀ ਕਦੀ ਕੋਈ ਡਿਮਾਂਡ ਕੀਤੀ ਮਹਿਫਲ ਤੇ ਜਾਣ ਲੱਗਿਆ? ਨਹੀਂ, ਅਸੀਂ ਕੋਈ ਨਹੀਂ ਡਿਮਾਂਡ ਕਰਦੇ, ਸਾਨੂੰ ਖੁਦ ਹੀ ਲੋਕ ਮੁਹੱਬਤ ਨਾਲ ਪੇਸ਼ ਕਰਦੇ ਨੇ। ਜੋ ਕੋਈ ਥੋੜਾ ਕਰਦੇ ਨੇ, ਕੋਈ ਜ਼ਿਆਦਾ ਕਰਦੇ ਨੇ, ਠੀਕ ਹੈ, ਦੋਨੋਂ ਲਿਹਾਜ਼ ਨਾਲ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰੀਦਾ। ਅੱਛਾ ਹਾਫਿਜ਼ ਸਾਹਿਬ, ਬਾਹਰ ਦੇ ਮੁਲਕਾਂ 'ਚ ਵੀ ਜਾਣ ਦਾ ਇਤਫਾਕ ਹੋਇਆ? ਹਾਂਜੀ, ਸ਼ੁਕਰ ਅਲਹਮਦੁਲਿਲਾ। ਕਿੱਥੇ ਕਿੱਥੇ ਗਏ? UK ਦੇ ਵਿੱਚ ਗਏ ਸੀ, ਤਾਹਿਰ ਕਾਜ਼ੀ ਸਾਹਿਬ ਨੇ ਵੈਂਬਲੇ ਕਾਨਫਰੰਸ ਬਣਾਈ ਸੀ, ਬੜੇ ਉਲਮਾ ਕਰਾਮ ਔਰ ਬੜੇ ਮਸ਼ਾਇਖ ਅਜ਼ਾਮ ਉਹਨਾਂ ਨੇ ਇਕੱਠੇ ਕੀਤੇ ਸਨ, ਤੇ ਉੱਥੇ 88 ਦੇ ਵਿੱਚ ਗਏ ਸੀ। ਯੂਰਪ ਜਾਂਦੇ ਨਹੀਂ ਉੱਧਰ, ਉੱਥੇ ਯੂਰਪ ਦੇ ਵਿੱਚ ਸਿਰਫ UK ਵਾਲਾ ਹੀ ਹੋਇਆ। ਅੱਛਾ, UK। ਅਮਰੀਕਾ ਤੋਂ ਵੀ ਬੁਲਾਵਾ ਆਇਆ 2 ਦਫਾ, ਲੇਕਿਨ ਵੀਜ਼ਾ ਨਹੀਂ ਲੱਗਿਆ। ਹਾਫਿਜ਼ ਸਾਹਿਬ, ਬਾਹਰ ਦੇ ਮੁਲਕਾਂ 'ਚ ਜਾਂਦੇ ਹੋ ਤੇ ਉੱਥੇ ਲੋਕੀ ਫਰਮਾਇਸ਼ ਵੀ ਬੜੀ ਕਰਦੇ ਹੋਣਗੇ ਮੁਖਤਲਿਫ ਨਾਤਾਂ ਦੀ? ਹਾਂਜੀ, ਸ਼ੌਕ ਨਾਲ ਸੁਣਦੇ। ਹਾਂਜੀ, ਕਿਹੜੀ ਨਾਤ ਤੁਹਾਡੀ ਜ਼ਿਆਦਾ ਪਸੰਦ ਕਰਦੇ ਨੇ? ਵੀ ਉਹੀ 2 ਕਲਾਮਾਂ ਦੀ ਫਰਮਾਇਸ਼ ਹੁੰਦੀਆਂ ਜਿਹੜੀਆਂ PTV ਤੇ ਬਹੁਤੀਆਂ ਚੱਲਦੀਆਂ ਨਹੀਂ ਨਾ। ਹਾਂਜੀ, ਇੱਕ ਪੀਰ ਮੇਰ ਅਲੀ ਸ਼ਾਹ ਸਾਹਿਬ ਦੀ ਆਸ਼ਿਕ ਮਿੱਤਰਾਂ ਦੀ ਵਧੇਰੀ ਹੈ, ਹਾਂਜੀ ਹਾਂਜੀ, ਲੋਂ ਵੀ ਸ਼ੌਕ ਚੰਗੇਰੀ ਹੈ, ਜੀ, ਅੱਜ ਨੈਣਾ ਲਾਈਆਂ ਕਿਉਂ ਜੜੀਆਂ, ਉਹਦੀ ਜਬ ਮਸਜਿਦ ਨਬੀ ਕੇ ਮੀਨਾਰ ਨਜ਼ਰ ਆਏ। ਇਹ ਤੁਹਾਡੀ ਬੜੀ ਹਾਂਜੀ, ਨਾਤ ਐਸੀ ਹੈ ਜਿਹੜੀ ਮੇਰਾ ਖਿਆਲ ਹੈ ਕਿ
ਹਰ ਬੰਦਾ ਦੀ ਖੁਆਇਸ਼ ਹੁੰਦੀ ਹੈ ਕਿ ਤੁਹਾਡੇ ਕੋਲੋਂ ਇਹ ਨਾਤ ਹਾਂਜੀ ਸੁਣੀ ਜਾਵੇ, ਤੇ ਕੁਝ ਸਾਡੇ ਵੇਖਣ ਵਾਲਿਆਂ ਨੇ ਵੀ ਦੋ ਬੋਲ ਇਹਦੇ ਸੁਣਾ ਦਿਓ। जब मस्जिद नबवी के मीनार नजर आए, अल्लाह की रहमत के आसार नजर आए, मंजर हो बयां कैसे अल्फाज नहीं मिलते, जिस वक्त मोहम्मद का दरबार नजर आए, बस याद रहा इतना सीने से लगी जाली, फिर याद नहीं क्या क्या अनवार नजर आए। ਮਾਸ਼ਾ, ਪੰਜਾਬੀ ਦੀਆਂ ਵੀ ਤੁਸੀਂ ਬੇਸ਼ੁਮਾਰ ਨਾਤਾਂ ਪੇਸ਼ ਕੀਤੀਆਂ, ਪੰਜਾਬੀ ਦਾ ਵੀ ਕਲਾਮ ਬੜਾ ਤੁਸੀਂ ਪੜ੍ਹਿਆ। ਜਿਸਲੇ ਤੁਸੀਂ ਬਾਅਦ ਜਾਂਦੇ ਹੋ ਖਾਸ ਤੌਰ ਤੇ, ਔਰ ਮੈਂ ਥੋੜਾ ਜਿਹਾ ਜ਼ਿਕਰ ਕਰਾਂਗਾ ਕਿ ਤੁਹਾਡੇ ਜਿਹੜੇ ਮਦਾਹ ਨੇ ਉਹਨਾਂ 'ਚ ਹਰ ਤਬਕਾ ਦੇ ਲੋਕ ਸ਼ਾਮਲ ਨੇ, ਉਹਨਾਂ 'ਚ ਸਿਆਸਤਦਾਨ ਵੀ ਨੇ, ਉਹਨਾਂ 'ਚ ਬਿਊਰੋਕਰੇਟ ਵੀ ਨੇ, ਉਹਨਾਂ 'ਚ ਵੱਡੇ ਵੱਡੇ ਅਫਸਰਾਨ ਵੀ ਸ਼ਾਮਲ ਨੇ, ਤੇ ਤੁਸੀਂ ਸਿਆਸਤਦਾਨਾਂ ਦੇ ਅੱਗੇ ਵੀ ਬੜੀਆਂ ਨਾਤਾਂ ਪੇਸ਼ ਕੀਤੀਆਂ। ਹਾਂਜੀ, ਕਿਹੜੇ ਕਿਹੜੇ ਸਿਆਸਤਦਾਨਾਂ ਦੇ ਨਾਲ ਸਾਹਮਣੇ ਤੁਸੀਂ ਇਹ ਨਾਤਾਂ ਪੇਸ਼ ਕਰ ਚੁੱਕੇ ਹੋ? ਬਸ ਜੀ ਉਹ ਸਿਆਸਤਦਾਨਾਂ ਜਿਨ੍ਹਾਂ ਨੂੰ ਨਾਤ ਦਾ ਸ਼ੌਕ ਹੈਗਾ ਸੀ ਉਹ ਬੁਲਾਉਂਦੇ ਸਨ ਨਾ। ਮੀਆਂ ਨਵਾਜ਼ ਸ਼ਹਿਬਾਜ਼ ਦੇ ਵਾਲਿਦ ਸਾਹਿਬ ਦਾ ਤਾਲੁਕ ਸੀ ਹਮਾਰਾ। ਅੱਛਾ, ਵਾਲਿਦ ਸਾਹਿਬ ਜਦੋਂ ਉੱਥੇ ਰੇਡੀਓ ਪਾਕਿਸਤਾਨ ਦੇ ਨਾਲ ਬਿਲਡਿੰਗ 'ਚ ਉੱਥੇ ਬੈਠਦੇ ਸਨ। ਹਾਂਜੀ, ਉਹਨਾਂ ਦਾ ਦਫ਼ਤਰ ਸੀ। ਹਾਂਜੀ, ਉੱਥੇ ਦਫ਼ਤਰ ਹੈਗਾ ਸੀ। ਉਸ ਟਾਈਮ ਤੋਂ ਉਹਨਾਂ ਦਾ ਉਹ ਬੜੀ ਮੁਹੱਬਤ ਕਰਦੇ ਸਨ। ਉਹਨਾਂ ਕੋਲ ਕਦੀ ਜਾਈਦਾ ਸੀ ਤਾਂ ਉੱਠ ਕੇ ਉਹ ਖੜੇ ਹੋ ਕੇ ਇਸਤਕਬਾਲ ਕਰਦੇ ਸਨ, ਬੜਾ ਇੰਨੀ ਮੁਹੱਬਤ ਕਰਦੇ ਸਨ। ਉਹ ਆਪਣੇ ਘਰ ਦੇ ਵੀ 11ਵੀਂ ਸ਼ਰੀਫ ਕਰਾਉਂਦੇ ਸਨ ਨਾ, ਮੀਆਂ ਸ਼ਰੀਫ ਸਾਹਿਬ। ਅਤੇ ਉਸ ਵਕਤ ਤੋਂ ਉਹਨਾਂ ਦੀ ਵਜ੍ਹਾ ਨਾਲ ਫਿਰ ਅੱਗੋਂ ਉਹਨਾਂ ਦੇ ਬੇਟਿਆਂ ਦੀ ਵੀ ਸ਼ੌਕ ਆਇਆ ਨਾ, ਨਵਾਜ਼ ਸ਼ਹਿਬਾਜ਼। ਇਹਨਾਂ ਨੇ ਆਪਣੇ ਹਰ ਪ੍ਰੋਗਰਾਮ 'ਚ ਜਿਹਦਾ ਵੀ ਇਫਤਤਾਹ, ਕੋਈ ਮੋਟਰਵੇ ਦਾ ਇਫਤਤਾਹ ਹੋਇਆ, ਜਿਹੜਾ ਵੀ ਫਲਾਈਓਵਰ ਦਾ ਇਫਤਤਾਹ ਹੋਇਆ, ਫਿਰ ਆਪਣੇ ਸਿਆਸੀ ਸ਼ੁਰੂ ਕਰਦੇ ਸਨ ਤੇ ਨਾਲ ਫਿਰ ਨਾਤ ਸਿਆਸੀ ਜਲਸੇ ਜਿਹੜੇ ਹੋਏ ਉਹਦੇ ਵਿੱਚ ਵੀ ਹੋਈਆਂ। ਦੂਸਰੀਆਂ ਜਮਾਤਾਂ ਵਾਲਿਆਂ ਨੇ ਵੀ ਬੁਲਾਇਆ ਆਪਣੇ ਬਸ। ਉਹ ਕਈ ਲੋਕ ਕਹਿੰਦੇ ਸਨ ਕਿ ਤੁਸੀਂ ਉਸ ਜਮਾਤ ਦੇ ਕਿਉਂ ਗਏ ਹੋ? ਮੈਂ ਕਿਹਾ ਅਸੀਂ ਤਾਂ ਸਿਰਫ ਸਰਕਾਰ ਦੀ ਨਾਤ ਪੜ੍ਹਨ ਗਏ, ਨਾਤ ਪੜ੍ਹੀ ਹੈ ਤੇ ਨਾਤ ਪੜ੍ਹ ਕੇ ਆ ਗਏ। ਅੱਛਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ ਸਾਊਦੀ ਅਰਬ, ਤੇ ਪਤਾ ਲੱਗਾ ਕਿ ਉੱਥੇ ਵੀ ਉਹ ਤੁਹਾਨੂੰ ਬੁਲਾ ਕੇ ਮਾਸ਼ਾਅੱਲਾ ਨਾਤ ਸੁਣਦੇ ਹੁੰਦੇ ਸਨ। ਹਾਂਜੀ ਹਾਂਜੀ, ਉੱਥੇ ਜਦੋਂ ਮੱਕਾ ਸ਼ਰੀਫ ਹੈਗੇ ਸਨ, ਉੱਥੋਂ ਬਾਦਸ਼ਾਹਾਂ ਵਾਲਾ ਮਹਿਲ ਉਹਨਾਂ ਨੇ ਮਹਿਮਾਨਾਂ ਦੇ ਨੇ, ਉੱਥੇ ਬੈਠ ਕੇ ਉਹਨਾਂ ਨੇ ਬੜੀ ਅੱਛੀ ਮਹਿਫਿਲ ਸਜਾਈ ਸੀ। ਤਾਂ ਬੁਲਾਇਆ ਸੀ, ਮੈਂ ਹੀ ਹੈਗਾ ਸੀ। ਮੇਰੀ ਰਿਕਾਰਡਿੰਗ ਨਵਾਜ਼ ਸ਼ਰੀਫ ਸਾਹਿਬ ਮੂਵੀ ਨਾਲ ਕਰ ਰਹੇ ਸਨ। ਅੱਛਾ ਅੱਛਾ ਅੱਛਾ। ਅਤੇ ਉੱਥੇ ਮੱਕਾ ਸ਼ਰੀਫ ਵੀ, ਮਦੀਨਾ ਸ਼ਰੀਫ ਵੀ ਉਹਨਾਂ ਨੇ ਛਤਰੀਆਂ ਦੇ ਨੀਚੇ ਬੈਠ ਕੇ ਨਾਤ ਸੁਣੀ। ਸਹੀ ਹੈ, ਨਾਤ ਨਹੀਂ ਬਲਕਿ ਨਾਤਾਂ ਸੁਣੀਆਂ ਕਿ ਉੱਚੀ ਆਵਾਜ਼ ਨਾਲ ਪੜ੍ਹੋ। ਕਹਿੰਦੇ ਕੋਈ ਗੱਲ ਨਹੀਂ ਅਤੇ ਕੋਈ ਨਹੀਂ ਰੋਕੇਗਾ। ਵਾਹ ਵਾਹ ਵਾਹ। ਜੱਦਾ ਵੀ ਉਹਨਾਂ ਨੇ ਗਾਡੀ ਭੇਜ ਕੇ ਉੱਥੇ ਬੁਲਾਇਆ ਮੈਨੂੰ। ਅੱਛਾ ਅੱਛਾ। ਅਤੇ ਉੱਥੇ ਕਿਹੜੀ ਕਿਹੜੀ ਨਾਤ ਸੁਣਾਈ ਉਹਨਾਂ ਨੂੰ ਤੁਸੀਂ? ਉੱਥੇ ਇਹਨਾਂ ਨੂੰ ਇਹੀ, जब मस्जिद नबी के मीनार नजर आए तो कुछ नहीं मांगता शाहों से ये शहदा तेरा, इसकी दौलत है फ़कत नक्श कफ़े पा तेरा। यही कलाम ਇੱਥੇ ਪੜ੍ਹਿਆ ਬਾਬੂ ਸਾਬੂ ਇੰਟਰਚੇਂਜ ਦੇ ਵਿੱਚ। ਅੱਛਾ, ਜਦੋਂ ਮੋਟਰਵੇ ਦਾ ਇਫਤਤਾਹ ਹੋਇਆ ਤੇ ਇਹਨੇ ਇੱਥੇ ਜਲਸਾ ਕੀਤਾ। ਅੱਛਾ ਅੱਛਾ ਅੱਛਾ। ਇੱਥੇ ਪੜ੍ਹਿਆ ਇਹ ਕਲਾਮ। ਉਹਦੇ ਸ਼ੇਰ ਆਉਂਦਾ ਨਾ, पूरे कस से जो खड़ा हूँ तो ये तेरा है करम, मुझको झुकने नहीं देता है सारा, दस्तगीरी मेरी तन्हाई की तूने ही तो की, मैं तो मर जाता अगर साथ ना होता तेरा। ਤੇ ਲੋਕਾਂ ਨੇ ਮੈਨੂੰ ਦੱਸਿਆ, ਮੇਰਾ ਤਾਂ ਧਿਆਨ ਮਜਮੇ ਵੱਲ ਹੈਗਾ ਸੀ ਨਾ, ਉਹਨਾਂ ਵੱਲ ਨਹੀਂ ਮੈਂ ਦੇਖ ਰਿਹਾ ਸੀ, ਉਹ ਸਾਈਡ 'ਤੇ ਹੁੰਦਾ ਨਾ। ਅਤੇ ਲੋਕਾਂ ਨੇ ਦੱਸਿਆ ਜਿਨ੍ਹਾਂ ਨੇ ਟੀ ਵੀ ਦੇਖਿਆ, ਉਹ ਕਹਿੰਦੇ ਜੀ ਉਹ ਤੁਹਾਡੇ ਇਸ ਕਲਾਮ ਦੇ ਵਿੱਚ ਅਸ਼ਕਬਾਰ ਹੋ ਰਿਹਾ ਸੀ ਨਵਾਜ਼ ਸ਼ਰੀਫ ਸਾਹਿਬ। ਤੇ ਇਹਦੇ ਦੋ ਬੋਲ ਅਗਰ ਸਾਨੂੰ ਸੁਣਾ ਦਿਓ ਤੇ ਮਿਹਰਬਾਨੀ। ਕੁਛ ਨਹੀਂ ਮਾਂਗਤਾ ਸ਼ਾਹੋਂ ਸੇ ये शहदा
तेरा, इसकी दौलत है फ़कत नक्श कफ़े पा तेरा। पूरे कद से मैं खड़ा हूँ तो ये तेरा है करम, मुझको झुकने नहीं देता है सहारा तेरा। कुछ नहीं मांगता शाहों से ये शैदा तेरा। ਹਾਫ ਸਾਹਿਬ ਮਾਸ਼ਾਅੱਲਾ ਇਸ ਉਮਰ ਦੇ ਇਸ ਹਿੱਸੇ ਦੇ ਵਿੱਚ ਵੀ ਤੁਹਾਡੀ ਆਵਾਜ਼ ਉਸੇ ਤਰ੍ਹਾਂ ਮਾਸ਼ਾਅੱਲਾ ਕਾਇਮ ਦਾਇਮ ਹੈ, ਅੱਲਾਹ ਤਾਲਾ ਦਾ ਖਾਸ ਅਨਾਇਤ ਕਰਮ ਵੀ ਹੈ। ਅਤੇ ਇਹ ਐਡੀ ਤੁਸੀਂ ਲੈ ਚੁੱਕਦੇ ਹੋ ਆਪਣੀ ਮਾਸ਼ਾਅੱਲਾ ਉਮਰ ਦੇ ਇਸ ਹਿੱਸੇ 'ਚ ਵੀ, ਅਤੇ ਕਿ ਗਲੇ ਦੀ ਹਿਫਾਜ਼ਤ ਵਾਸਤੇ ਕੋਈ ਖਾਸ ਕਦਮ, ਕੋਈ ਖਾਸ ਕਰਦੇ ਹੋ ਚੀਜ਼ਾਂ, ਇhtiyat ਕਰਦੇ ਹੋ? ਜਦੋਂ ਪੜ੍ਹਨਾ ਹੋਵੇ ਨਾ ਉਦੋਂ ਪਰਹੇਜ਼ ਕਰ ਲਈਦਾ, ਨਾ ਪੜ੍ਹਨਾ ਹੋਵੇ ਤਾਂ ਆਈਸਕ੍ਰੀਮ ਵੀ ਖਾ ਲਈਦੀ ਹੈ। ਅੱਛਾ। ਲੇਕਿਨ ਆਈਸਕ੍ਰੀਮ ਨੂੰ ਵੀ ਡਾਇਰੈਕਟ ਨਹੀਂ ਖਾਈਦਾ, ਉਹਨੂੰ ਮਤਲਬ ਮੈਲਟ ਕਰਕੇ ਖਾਈਦਾ, ਉਹਦੀ ਨਰਮੀ ਆ ਜਾਂਦੀ, ਠੰਡ ਘੱਟ ਜਾਂਦੀ ਹੈ। ਲੇਕਿਨ ਜਦੋਂ ਪੜ੍ਹਨਾ ਹੁੰਦਾ, ਕੋਈ ਮਹਿਫਿਲਾਂ ਹੁੰਦੀਆਂ ਤਾਂ ਫਿਰ ਉਦੋਂ ਪਰਹੇਜ਼ ਨਾਲ ਚੱਲੀਦਾ, ਬਾਅਦ ਪਰਹੇਜ਼ ਨਹੀਂ ਕਰੀਦੀ। ਫਿਰ ਇਲਾਜ ਵੀ ਥੋੜ੍ਹਾ ਕੋਈ ਸਿਰਪ ਵਗੈਰਾ ਦੇਸੀ ਜਿਹੜਾ ਹਰਬਲ ਹੁੰਦੇ ਨਾ, ਕੋਈ ਤੂਸਿਆ ਵਗੈਰਾ ਸਾਰੀ ਚੀਜ਼ਾਂ, ਕੋਈ ਗੋਲੀ ਚੂਸਣ ਵਾਲੀ ਗੋਲੀ ਚੂਸ ਲਈਦੀ ਹੈ ਦਰਦ ਨਾਲ ਵੀ। ਫਿਰ ਤੁਸੀਂ ਆਪ ਹਕੀਮ ਹੋ, ਆਪਣਾ ਇਲਾਜ ਖੁਦ ਹੀ ਕਰ ਲੈਂਦੇ? ਹਾਂਜੀ, ਅਸਲ ਬੁਨਿਆਦੀ ਵਜ੍ਹਾ ਉਹੀ ਹੈ ਕੁਰਾਨ ਪਾਕ ਦੀਆਂ ਬਰਕਤਾਂ ਤੇ ਵਾਲਿਦ ਸਾਹਿਬ ਦੀਆਂ ਦੁਆਵਾਂ। ਵੇਲਾ ਹੋਇਆ ਇੱਕ ਛੁੱਟੀ ਜਿਹਨੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਘਰ ਤੋਂ ਇੱਕ ਮਹਿਫਿਲ ਨਾਤ ਵਿੱਚ ਸ਼ਿਰਕਤ ਕਰਨ ਵਾਸਤੇ ਰਵਾਨਾ ਹੋਏ, ਜਿੱਥੇ ਉਹਨਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਨਾਤ ਵੀ ਪੜ੍ਹੀ। ਸੁਭਾਨ ਅੱਲਾਹ ਸੁਭਾਨ ਅੱਲਾਹ, ਅੱਜ ਸਿੱਖ ਮਿੱਤਰਾਂ ਦੀ ਵਧੇਰੀ, ਕਿਉਂ ਦਿਲੜੀ ਉਦਾਸ ਹਨੇਰੀ, ਲੋ ਲੋ ਵਿੱਚ ਸ਼ੌਕ ਝੰਗੇਰੀ, ਅੱਜ ਮੈਂ ਲਾਇਆ ਕਿਉਂ ਝੜੀ, ਕਾਲੀ ਜ਼ੁਲਫ ਤੇ ਅੱਖ ਮਸਤਾਨੀ, ਕਾਲੀ ਜ਼ੁਲਫ ਤੇ ਅੱਖ ਮਸਤਾਨੀ, ਮਖਮੂਲ ਅਕੀ ਨਿਮਤ ਭਰੀਆਂ। ਮਹਿਫਿਲ ਨਾਤ ਤੋਂ ਫਾਰਗ ਹੋ ਕੇ ਹਾਫਿਜ਼ ਸਾਹਿਬ ਦੇ ਕਰੀਬੀ ਦੋਸਤ ਮੀਆਂ ਇਜਾਜ਼ ਦੇ ਘਰ ਦਾ ਰੁਖ ਕੀਤਾ। ਉੱਥੇ ਪਹੁੰਚਣ ਤੇ ਮੀਆਂ ਇਜਾਜ਼ ਹੋਰਾਂ ਨੇ ਸਾਡਾ ਇਸਤਕਬਾਲ ਕੀਤਾ। ਉੱਥੇ ਹਾਫਿਜ਼ ਮਰਗੂਬ ਅਹਿਮਦ ਹਮਦਾਨੀ ਦੇ ਇਲਾਵਾ ਉਹਨਾਂ ਦੇ ਸਾਹਿਬਜ਼ਾਦੇ ਵਸਾਫ ਹਮਦਾਨੀ ਤੇ ਹਾਫਿਜ਼ ਸਾਹਿਬ ਦੇ ਦੋਸਤ ਮੀਆਂ ਇਜਾਜ਼ ਨਾਲ ਵੀ ਕੁਝ ਗੱਲਬਾਤ ਕੀਤੀ। ਹਾਫਿਜ਼ ਸਾਹਿਬ, ਹੁਣ ਅੱਜ ਕੱਲ੍ਹ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਵੀ ਬੜੀਆਂ ਮਹਾਫਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਨਹੀਂ, ਪਹਿਲੇ ਵੀ ਹੁੰਦੀਆਂ ਸਨ ਜੀ। ਹੋਟਲਾਂ ਦੇ ਵਿੱਚ ਉਹ ਰਿਵਾਜ ਹੈਗਾ, ਹੋਟਲ ਦੇ ਵਿੱਚ ਹੁੰਦਾ ਜਾਂ ਕੋਈ ਮਕਾਮੀ ਲੋਕ ਜਿਨ੍ਹਾਂ ਦੀ ਰਿਹਾਇਸ਼ ਵੀ ਉੱਥੇ ਹੋਵੇ ਕਰੀ, ਉਹਨਾਂ ਦਾ ਹੁੰਦਾ ਹੈ। ਪਹਿਲੇ ਤਾਂ ਬਹੁਤ ਸਾਰਾ ਸਖਤੀ ਸੀ ਨਾ ਜੀ। ਹਾਂਜੀ ਹਾਂਜੀ ਜੀ ਜੀ। ਲੇਕਿਨ ਉੱਥੇ ਤੇ ਸੁਣਿਆ ਕਿ ਬੜੀਆਂ ਮਹਾਫਲ ਉੱਥੇ ਹੁੰਦੀਆਂ ਨੇ, ਹੋਟਲਾਂ 'ਚ ਚੱਲਦੀਆਂ, ਸ਼ੌਕ ਰੱਖਦੇ ਨੇ। ਹਾਂਜੀ, ਹੋਟਲਾਂ ਦੀ ਜ਼ਿਆਦਾ ਚੱਲਦੀਆਂ, ਬਾਹਰ ਦਾ ਨਹੀਂ ਕੁਝ ਪਤਾ। ਜਾਂ ਕੁਛ ਅਰਬੀ ਹੈ ਨੇ ਐਸੇ ਪਸੰਦੀਦਾ, ਉਹ ਘਰ ਲੈ ਜਾਂਦੇ ਨੇ, ਉੱਥੇ ਜਾ ਕੇ ਕਰਦੇ ਨੇ। ਤੁਸੀਂ 5 ਦਹਾਈਆਂ ਤੋਂ ਮਾਸ਼ਾਅੱਲਾ ਨਾਤਗੋਈ ਕਰ ਰਹੇ ਹੋ, ਇਸ ਦੌਰਾਨ ਤੁਹਾਨੂੰ ਕਿੰਨੇ ਅਵਾਰਡ ਮਿਲ ਚੁੱਕੇ ਨੇ? ਮਾਸ਼ਾਅੱਲਾ ਅਵਾਰਡ ਤੇ ਬੜੇ ਅੱਲਾਹ ਤਾਲਾ ਦਾ ਇਨਾਮ ਹੈ, ਬੜੇ ਬਹੁਤ ਬੇਸ਼ੁਮਾਰ ਅਵਾਰਡ ਮਿਲੇ ਨੇ। ਲੇਕਿਨ ਇੱਕ ਅਵਾਰਡ ਸਾਨੂੰ 2000 'ਚ ਮਿਲਿਆ ਸੀ, ਸਦਾਰਤੀ ਅਵਾਰਡ ਮਿਲਿਆ ਸੀ ਤਮਗਾ ਉਸਨੇ ਕਾਰਕਰਦਗੀ। ਮਾਸ਼ਾਅੱਲਾ। ਔਰ ਉਸ ਤੋਂ ਬਾਅਦ PTV ਔਰ ਟੈਲੀਵਿਜ਼ਨ ਤੋਂ ਵੀ ਬੜੇ ਬੜੇ ਰੇਡੀਓ ਪਾਕਿਸਤਾਨ ਤੋਂ ਵੀ ਬੜੇ ਅਵਾਰਡ ਮਿਲੇ। ਤੁਸੀਂ ਰੇਡੀਓ ਤੇ ਸ਼ੁਰੂ ਕੀਤਾ ਸੀ ਆਪਣਾ
ਨਾਤ ਪੜ੍ਹਨੀ ਜੀ। ਹਾਂਜੀ ਹਾਂਜੀ ਰੇਡੀਓ ਕੀ ਮਹਿਸੂਸ ਹੋਇਆ ਜਿਸਲੇ ਪਹਿਲੀ ਦਫਾ ਤੁਹਾਨੂੰ ਰੇਡੀਓ ਤੇ ਦਾਵਤ ਦਿੱਤੀ ਗਈ ਨਾਤ ਪੜ੍ਹਨ ਦੀ? ਨਹੀਂ ਬੜੀ ਉਹ ਬੜਾ ਉਸਨੇ ਖੁਸ਼ੀ ਦਾ ਮੁਕਾਮ ਸੀ ਕਿ ਸਾਡੇ ਖਾਨਦਾਨ 'ਚ ਹੋਰ ਕੋਈ ਨਹੀਂ ਪੜ੍ਹਦਾ ਸੀ ਨਾ, ਜਾਂ ਵੱਡੇ ਭਾਈ ਮਹਿਬੂਬ ਸਾਹਿਬ ਪੜ੍ਹਦੇ ਸਨ ਜਾਂ ਮੈਂ ਪੜ੍ਹਦਾ ਸੀ, ਲੇਕਿਨ ਮਹਿਬੂਬ ਸਾਹਿਬ ਤੋਂ ਪਹਿਲੇ ਮੈਨੂੰ ਉਹਨਾਂ ਨੇ ਕਾਲ ਕੀਤੀ, ਮੇਰੀ ਪਹਿਲੇ ਹੋਈ ਸੀ, ਉਹਨਾਂ ਤੋਂ ਹਾਜ਼ਰੀ ਉਹਨਾਂ ਦੀ ਬਾਅਦ 'ਚ ਹੋਈ ਸੀ, ਲੇਕਿਨ ਪੀਟੀਵੀ ਤੇ ਅਸੀਂ ਦੋਨੋਂ ਇਕੱਠੇ ਗਏ ਸੀ। ਸਹੀ ਹੈ। 67 ਜਾਂ 68 ਦੀ ਗੱਲ ਸੀ। ਯਾਨੀ ਕਿ ਤੁਸੀਂ ਪੀਟੀਵੀ ਦੇ ਆਗਾਜ਼ ਤੋਂ ਹੀ ਉੱਥੇ ਨਾਤ ਗੋਈ ਸ਼ੁਰੂ ਕਰ ਦਿੱਤੀ? ਹਾਂਜੀ ਸ਼ੁਕਰ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਤੇ ਪੀਟੀਵੀ ਤੇ ਪੜ੍ਹਨਾ ਕੈਸਾ ਤਜਰਬਾ ਰਿਹਾ? ਪੀਟੀਵੀ ਤੇ ਬੜਾ ਅੱਛਾ ਸਬਕ ਮਿਲਦਾ ਸੀ। ਪੀਟੀਵੀ ਵਾਲੇ ਆਪਣੇ ਕੋਲੋਂ ਕਲਾਮ ਦਿੰਦੇ ਸਨ, ਫਿਰ ਉਹਨੇ ਤਲਫੁਜ਼ ਸਹੀ ਕਰਾਉਂਦੇ ਸਨ। ਅੱਛਾ। ਤਲਫੁਜ਼ ਸਹੀ ਕਰਾਉਂਦੇ ਸਨ ਕਿ ਵੀ ਜਾ ਕੇ ਕਿਸੇ ਬੰਦੇ को ਭੇਜਦੇ ਸਨ, ਆਪਣੇ ਸਾਫੀ को ਜਾਂ ਕਿਸੇ को ਕਲਾਮ ਉੱਥੋਂ ਦੇਣਾ ਜ਼ਬਰਾ ਸਹੀ ਕਰਕੇ ਆਓ। ਫਿਰ ਉਹ ਵੀ ਸਹੀ ਕਰਾਉਂਦੇ ਸਨ। ਫਿਰ ਫਿਲਮੀ ਤਰਜ਼ ਵੀ ਨਹੀਂ ਚੱਲਦੀ ਸੀ ਉਦੋਂ। ਬਿਲਕੁਲ ਠੀਕ ਹੈ। ਤੇ ਇਹਦਾ ਮਤਲਬ ਹੈ ਕਿ ਤੁਹਾਡੀ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡੀ ਨਾਤ ਦੇ ਵਿੱਚ ਜਿਹੜਾ ਨਿਖਾਰ ਹੈ ਹਾਂਜੀ ਉਹ ਪੀਟੀਵੀ ਤੇ ਆਉਣ ਤੋਂ ਬਾਅਦ ਜ਼ਿਆਦਾ ਆ ਗਿਆ। ਹਾਂਜੀ ਹਾਂਜੀ ਬਿਲਕੁਲ, ਪੀਟੀਵੀ ਤੋਂ ਬੜਾ ਸਬਕ ਅੱਛਾ ਮਿਲਿਆ। ਤੇ ਤੁਸੀਂ ਬੇਸ਼ੁਮਾਰ ਸ਼ੋਰਾ ਦਾ ਕਲਾਮ ਪੜ੍ਹਿਆ ਹੈ। ਹਾਂਜੀ। ਤੇ ਇਹਦੇ ਚੋਂ ਸਭ ਤੋਂ ਜ਼ਿਆਦਾ ਕਿਹਦਾ ਕਲਾਮ ਜਿਹੜਾ ਹੈ ਉਹ ਤੁਹਾਨੂੰ ਪਸੰਦ ਹੈ? नहीं कलाम तो बड़े पढ़े ने, बड़े आला शख्सियात ने कलाम लिखे ने। मौलाना अहमद रज़ा खान साहब आला हज़रत, उन्होंने कलाम अहमद नदीम कासमी साहब, आज़म चिश्ती साहब, ज़हूरी साहब, बड़ी बड़ी हस्तियां के कलाम मशहूर ने, हफीज़ ताहिब साहब, लेकिन ज़्यादा असी आज़म चिश्ती साहब दे या मोहम्मद अली ज़हूरी साहब दे कलाम पढ़े। अच्छा। पंजाबी का कलाम ज़हूरी साहब ने पंजाबी कलाम बड़े लिखे। तो ये जिहड़ी नात दी तरज़ है ये किस तरह बनाते हो तुसीं? बहुत सारे लोग खान साहबां दे शागिर्द हुंदे ने, अच्छा जी, ਉਹਨਾਂ ਕੋਲੋਂ ਜਾ ਕੇ ਤਰਜ਼ਾਂ ਬਣਾਉਂਦੇ ਨੇ। ਤੇ ਕਈ ਸ਼ਾਇਰ ਪੰਜਾਬੀ ਦੇ ਆਏ ਨੇ ਅੱਜ ਕੱਲ੍ਹ, ਉਹ ਪੰਜਾਬੀ ਕਲਾਮ ਨਾਤ ਗਾਣੇ ਦੀ ਤਰਜ਼ ਤੇ ਲਿਖ ਕੇ ਫਿਰ ਮਸ਼ਹੂਰ ਨਾਤ ਖਾਨ ਨੂੰ ਦਿੰਦੇ ਨੇ। ਨਾਤ ਖਾਨ ਨੂੰ ਦੇ ਤੇ ਉਹਨਾਂ ਨੂੰ ਮੁਸ਼ਕਿਲ ਨਹੀਂ ਹੁੰਦੀ, ਲੇਕਿਨ ਸਾਡੇ ਵਾਸਤੇ ਅਸੀਂ ਆਪਣੇ ਬਜ਼ੁਰਗਾਂ ਦੀ ਤਰਜ਼ ਲਗਾ ਲਈ ਦੀ। ਸਹੀ ਹੈ। ਬਜ਼ੁਰਗਾਂ ਵਾਲੀ ਤਰਜ਼ ਨੂੰ ਇਸਤੇਮਾਲ ਕਰ ਲਈਦਾ, ਖੁਦ ਕੋਈ ਤਰਜ਼ ਕਿਤੇ ਖਾਨ ਸਾਹਿਬ ਕੋਲੋਂ ਨਹੀਂ ਬਣਾਉਂਦੇ। ਅੱਛਾ। ਤੇ ਖੁਦ ਹੀ ਤੁਸੀਂ ਮਤਲਬ ਸਾਰੀ ਤਰਜ਼ ਜਿਹੜੀ ਹੈ? ਹਾਂਜੀ ਹਾਂਜੀ ਹਾਂ ਹਾਂਜੀ, ਕੋਈ ਕਲਾਮ ਨੇ ਇਹ ਵੀ ਦੇਖੀ ਹੈ ਤੇ ਉਹਦੇ ਮੁਤਾਬਕ ਦੇਖ ਲਈਦਾ ਕਿ ਇਹ ਮਸ਼ਹੂਰ ਕਲਾਮ ਦੇ ਇਹ ਤਰਜ਼ ਲੱਗਦੀ ਹੈ ਇਹਦੇ 'ਤੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਨਾਜ਼ਰੀਨ, ਅਸੀਂ ਹਾਫਿਜ਼ ਮਰੂਮ ਅਹਿਮਦ ਹਮਦਾਨੀ ਸਾਹਿਬ ਦੇ ਬੜੇ ਕਰੀਬੀ ਦੋਸਤ ਮੀਆਂ ਇਜਾਜ਼ ਸਾਹਿਬ ਦੇ ਖੂਬਸੂਰਤ ਘਰ ਦੇ ਵਿੱਚ ਬੈਠੇ ਹਾਂ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਵੀ ਨੇ ਤੇ ਅਸੀਂ ਚਾਹਾਂਗੇ ਕਿ ਥੋੜੀ ਜਿਹੀ ਉਹਨਾਂ ਨਾਲ ਵੀ ਗੱਪਸ਼ਪ ਮਾਰੀਏ। ਮੀਆਂ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਮੀਆਂ ਸਾਹਿਬ? ਜੀ ਅੱਲਾ ਦਾ ਸ਼ੁਕਰ, ਬਿਲਕੁਲ ਠੀਕ ਠਾਕ। ਤੇ ਮੀਆਂ ਸਾਹਿਬ ਤੁਸੀਂ ਕਾਰੋਬਾਰੀ ਬੰਦੇ ਹੋ, ਕਾਰੋਬਾਰੀ ਬੰਦੇ ਤੇ ਬੜੇ ਮਸਰੂਫ ਆਦਮੀ ਹੁੰਦੇ ਨੇ, ਤੇ ਉਹਦੇ ਨਾਲ ਨਾਲ ਇਹ ਨਾਤਾਂ ਦੇ ਨਾਲ ਮੁਹੱਬਤ ਔਰ ਨਾਤ ਖਵਾਨਾਂ ਨਾਲ ਮੁਹੱਬਤ, ਇਹਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਇਹਦਾ ਸ਼ੌਕ ਬਚਪਨ ਤੋਂ ਸ਼ੌਕ ਹੈ ਨਾਤਾਂ ਦਾ। ਤੇ ਹਾਫਿਜ਼ ਮਰੂਮ ਅਹਿਮਦ ਹਮਦਾਨੀ ਸਾਹਿਬ ਬਹੁਤ ਹੀ ਕਾਬਲੇ ਇਤਰਾਮ ਸਾਡੇ ਬੜੇ ਭਾਈ ਨੇ। ਅੱਲਾ ਦਾ ਸ਼ੁਕਰ ਹੈ, ਅਕਸਰ ਸਾਡੇ ਘਰ ਆਉਂਦੇ ਨੇ ਔਰ ਬੜੀਆਂ ਖੂਬਸੂਰਤ ਤਰੀਨ ਅਸੀਂ ਇਹਨਾਂ ਕੋਲ ਕਲਾਮ ਨਾਤਾਂ ਨੂੰ ਤਾਂ ਸੁਣਦੇ ਰਹਿੰਦੇ ਹਾਂ। ਤੇ ਉਹਦੇ ਨਾਲ ਬੜਾ ਹੀ ਮਾਸ਼ਾਅੱਲਾ ਮੈਨੂੰ, ਮੇਰੀ ਫੈਮਿਲੀ ਨੂੰ ਬੜਾ ਸ਼ੌਕ ਹੈ, ਸਾਰੀ ਪੂਰੀ ਔਰ ਮੇਰੇ ਦੋਸਤ ਅਹਿਬਾਬ ਨੂੰ ਵੀ ਬੜਾ ਸ਼ੌਕ ਹੈ। ਹਾਫਿਜ਼ ਸਾਹਿਬ ਦੇ ਬਾਰੇ ਚ ਕੁਝ ਕਹੋਗੇ? ਹਾਫਿਜ਼ ਸਾਹਿਬ ਦੇ ਬਾਰੇ ਕਿਸ ਤਰ੍ਹਾਂ ਦੇ ਨਾਤ ਖਾਨ ਨੇ, ਕਿਸ ਤਰ੍ਹਾਂ ਦੇ ਇਨਸਾਨ ਨੇ? ਹਾਫਿਜ਼ ਸਾਹਿਬ ਇਤਨੇ ਖੂਬਸੂਰਤ ਤਰੀਨ ਮਾਸ਼ਾਅੱਲਾ ਕਲਾਮ ਪੜ੍ਹਦੇ ਨੇ। ਤੇ ਹਾਫਿਜ਼ ਸਾਹਿਬ ਨਾਲ ਮੇਰੀ ਗੁਰਬਤ ਪਿਛਲੇ 25 ਸਾਲ ਤੋਂ ਮੇਰਾ ਹਾਫਿਜ਼ ਸਾਹਿਬ ਨਾਲ ਤਾਲੁਕ ਹੈ। ਮਾਸ਼ਾਅੱਲਾ, ਅੱਲਾਹ ਤਾਲਾ ਦੀ ਬੜੀ ਮਿਹਰਬਾਨੀ ਹੈ। ਹਾਫਿਜ਼ ਸਾਹਿਬ ਦੀ ਬੜੀ ਮਿਹਰਬਾਨੀ। ਜੋ ਹਾਫਿਜ਼ ਸਾਹਿਬ ਨਾਤਾ ਪੜ੍ਹਦੇ ਨੇ ਜਿਸ ਖਲੂਸ ਨਾਲ, ਪਿਆਰ ਨਾਲ, ਉਹ ਕੋਈ ਵੀ ਪਾਕਿਸਤਾਨ ਦਾ ਨਾਤ ਖਾਨ ਨਹੀਂ ਪੜ੍ਹ ਸਕਦਾ। ਅੱਲਾਹ ਤਾਲਾ ਨੇ ਇਹਨਾਂ ਨੂੰ ਗॉड ਗਿਫਟਡ ਆਵਾਜ਼ ਦਿੱਤੀ ਹੈ ਔਰ ਇਹਨਾਂ ਦਾ ਪੜ੍ਹਨ ਦਾ ਸਟਾਈਲ ਵੀ ਬੜਾ ਮਾਸ਼ਾਅੱਲਾ ਡਿਫਰੈਂਟ ਹੈ। ਅਸੀਂ ਜਦੋਂ ਦਿਲ ਕਰਦਾ ਹਾਫਿਜ਼ ਸਾਹਿਬ ਨੂੰ ਵੀ ਰਿਕੁਐਸਟ ਕਰਦੇ ਆ ਜਾਂਦੇ ਨੇ ਤੇ ਆਣ ਕੇ ਘੰਟਾ 2 ਘੰਟੇ ਬਹਿ ਕੇ ਸਾਨੂੰ ਮੈਂ ਕੋਈ ਕਲਾਮ, ਕੋਈ ਨਾਤ ਸੁਣਾਉਂਦੇ ਨੇ ਤੇ ਅਸੀਂ ਸਾਰੇ ਲੋਕ ਖੁਸ਼ ਹੁੰਦੇ ਹਾਂ। ਬਿਲਕੁਲ ਠੀਕ ਹੈ। ਤੇ ਮੀਆਂ ਸਾਹਿਬ ਤੁਸੀਂ ਆਪਣੇ ਘਰ ਦੇ ਵਿੱਚ ਵੀ ਮਹਾਫਲ ਦਾ ਇਨਕਾਦ ਕਰਦੇ ਹੋ? ਜੀ ਮਾਸ਼ਾਅੱਲਾ, ਬੜਾ ਹੀ ਸਾਡੇ ਘਰ ਸ਼ੌਕ ਹੈ। ਅਸੀਂ ਬਹੁਤ ਹੀ ਖੂਬਸੂਰਤ ਮਹਿਫਿਲ ਮਿਲਾਦ ਕਰਾਉਂਦੇ ਹਾਂ ਔਰ ਉਸ ਤੋਂ ਇਲਾਵਾ ਕੁਰਾਨ ਪਾਕ ਦੀ ਬੜੀ ਖੂਬਸੂਰਤ ਮਹਿਫਲਾਂ ਸਜਾਉਂਦੇ ਹਾਂ ਜਿਹਦੇ 'ਚ ਪੂਰੇ ਦੁਨੀਆ ਦੇ ਤੋਂ ਕਾਰੀ ਹਜ਼ਰਾਤ ਤਸ਼ਰੀਫ ਜਾਂਦੇ ਨੇ, ਉਹ ਆ ਕੇ ਕੁਰਾਨ ਪਾਕ ਦੀ ਤਲਾਵਤ ਕਰਦੇ ਨੇ। ਮੀਆਂ ਸਾਹਿਬ ਇੱਕ ਛੋਟਾ ਜਿਹਾ ਸਵਾਲ, ਥੋੜਾ ਜਿਹਾ ਹਟ ਕੇ, ਕਿ ਤੁਹਾਡਾ ਘਰ ਦੇਖਿਆ, ਤੁਹਾਡਾ ਫਾਰਮ ਹਾਊਸ ਦੇਖਿਆ, ਮਾਸ਼ਾਅੱਲਾ ਫੁੱਲਾਂ ਨਾਲ ਭਰਿਆ ਪਿਆ ਹੈ ਔਰ ਵੈਸੇ ਵੀ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਤੇ ਇਹ ਫੁੱਲਾਂ ਨਾਲ ਪਿਆਰ ਕੋਈ ਬਹੁਤ ਜ਼ਿਆਦਾ ਲੱਗਦਾ ਤੁਹਾਨੂੰ ਅਕੀਦਤ ਹੈ ਇਹਨਾਂ ਨਾਲ? ਜੀ ਮੈਨੂੰ ਫੁੱਲਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ, ਮੇਰਾ ਬੜਾ ਸ਼ੌਕ ਹੈ, ਮੇਰੀ ਪੂਰੀ ਫੈਮਿਲੀ ਦਾ। ਮੈਂ ਸਮਝਦਾ ਕਿ ਜਿੰਨੇ ਵੀ ਤੁਸੀਂ ਫੁੱਲ ਦੇਖਦੇ ਪਏ ਹੋ, ਜਿੰਨੇ ਵੀ ਖੂਬਸੂਰਤੀ ਹੈ, ਅੱਲਾਹ ਤਾਲਾ ਦਾ ਹੀ ਬਲੈਸਿੰਗ ਹੈ, ਇਨਾਮ ਹੈ। ਸਾਡੇ ਘਰ 'ਚ ਮਾਸ਼ਾਅੱਲਾ 5 ਵਕਤ ਦੀ ਨਮਾਜ਼ ਬਾਅਦ ਜਮਾਤ ਔਰ ਦੂਸਰਾ ਸਾਡੇ ਘਰ ਕੁਰਾਨ ਪਾਕ ਨਾਲ ਬੜਾ
ਇਸ਼ਕ ਕੀਤਾ ਜਾਂਦਾ ਹੈ, ਪੜ੍ਹਿਆ ਜਾਂਦਾ ਹੈ ਕਸਰਤ ਨਾਲ ਔਰ ਸੁਣਿਆ ਜਾਂਦਾ ਹੈ। ਔਰ ਮੈਂ ਯਕੀਨਨ ਕਹਾਂਗਾ ਕਿ ਜਿਤਨੀ ਵੀ ਖੂਬਸੂਰਤ ਚੀਜ਼ਾਂ ਨੇ ਇਹ ਸਿਰਫ ਨਮਾਜ਼ ਔਰ ਕੁਰਾਨ ਪਾਕ ਦੀ ਬਰਕਤ ਦੀ ਵਜ੍ਹਾ ਨੇ। ਸੁਭਾਨ ਅੱਲਾਹ, ਅੱਲਾਹ ਤਾਲਾ ਦਾ ਬੜਾ ਸ਼ੁਕਰ ਹੈ। ਸੁਭਾਨ ਅੱਲਾਹ। ਤੁਹਾਡੇ ਘਰ 5 ਵਕਤ ਦੀ ਨਮਾਜ਼ ਵੀ ਜਿਹੜੀ ਹੈ ਉਹ ਬਾਜਮਾਤ ਅਦਾ ਕੀਤੀ ਜਾਂਦੀ ਹੈ? ਜੇ 5 ਵਕਤ ਦੀ ਨਮਾਜ਼ ਸਪੈਸ਼ਲੀ ਕਾਰੀ ਸਾਹਿਬ ਨੇ, ਇਮਾਮ ਸਾਹਿਬ ਨੇ ਸਾਡੇ ਜਿਹੜੇ 5 ਵਕਤ, ਸਾਡੇ ਘਰ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਨਮਾਜ਼ ਦੇ ਟਾਈਮ ਦੇ ਉੱਤੇ ਕੋਈ ਕੰਮ ਕਰਨ ਦੀ। ਸਾਰੇ ਕੰਮ ਅਸੀਂ ਰੋਕ ਦਿੰਦੇ ਹਾਂ ਔਰ ਨਮਾਜ਼ ਪੜ੍ਹ ਕੇ ਫਿਰ ਅਸੀਂ ਦੁਬਾਰਾ ਸ਼ੁਰੂ ਕਰਦੇ ਹਾਂ। ਮੀਆਂ ਸਾਹਿਬ ਤੁਸੀਂ ਹਾਫਿਜ਼ ਸਾਹਿਬ ਦੀਆਂ ਨਾਤਾਂ ਬੜੇ ਸ਼ੌਕ ਨਾਲ ਸੁਣਦੇ ਹੋ, ਜੀ ਜੀ। ਤੇ ਕਿਹੜੀ ਇਹਨਾਂ ਦੀ ਨਾਤ ਹੈ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ? ਮੈਂ ਤੁਹਾਨੂੰ ਦੱਸਣਾ ਕਿ ਹਾਫਿਜ਼ ਸਾਹਿਬ ਦੀ ਤੇ ਹਰ ਨਾਂ ਦੀ ਜੋ ਵੀ ਹਾਫਿਜ਼ ਸਾਹਿਬ ਪੜ੍ਹਨ ਕਮਾਲ ਹੈ, ਲੇਕਿਨ ਇੱਕ ਇਹਨਾਂ ਦੀ ਨਾਤ ਬੜੀ ਖੂਬਸੂਰਤ ਮੈਨੂੰ ਬੜੀ ਪਸੰਦ ਹੈ। ਨਹੀਂ ਔਕਾਤ, ਔਗਣ ਨਹੀਂ ਕੋਈ ਔਕਾਤ, ਔਗਣ ਹਾਰ ਗਈ। ਉਹ ਗੁਨਾਹ ਅਸੀਂ ਦੀ ਹਾਫਿਜ਼ ਸਾਹਿਬ ਨੂੰ ਦਰਖਾਸਤ ਪੇਸ਼ ਕਰਾਂਗੇ ਕਿ ਥੋੜਾ ਜਿਹਾ 2 ਸ਼ੇਰ ਅਤਾ ਫਰਮਾ ਦੇਣ ਉਹਦੇ। ਮਿਹਰਬਾਨੀ। ਨਹੀਂ ਕੋਈ ਔਕਾਤ ਔਗਣ ਹਾਰ ਦੀ, ਜੇ ਹੋ ਜਈ ਵੀ ਹਾਂ ਮੈਂ ਹਾਂ ਸਰਕਾਰ ਦੀ। ਕਿਉਂ ਫਿਰਾਂ ਮੈਂ ਮੰਗਤਿਆਂ ਤੋਂ ਮੰਗਦੀ, ਮੈਂ ਤੇ ਮੰਗਤੀ ਹਾਂ ਖੁਦਾ ਦੇ ਯਾਰ ਦੀ, ਮੈਂ ਤੇ ਮੰਗਤੀ ਹਾਂ ਖੁਦਾ ਦੇ ਯਾਰ ਦੀ। ਅੱਲਾ ਦੀ ਸਹੁੰ ਸਾਨੂੰ ਕੋਈ ਭੁੱਖ ਨਹੀਂ, ਭੁੱਖ ਜੇ ਹੈ ਤੇ ਹੈ ਤੇਰੇ ਦੀਦਾਰ ਦੀ, ਭੁੱਖ ਜੇ ਹੈ ਤੇ ਹੈ ਤੇਰੇ ਦੀਦਾਰ ਦੀ। ਮਿਹਰਬਾਨਾ ਸੋਹਣਿਆ ਮਨ ਮੋਹਣਿਆ, ਵੇਖ ਜਾ ਹਾਲਤ ਕਦੇ ਬਿਮਾਰ ਦੀ, ਭੁੱਖ ਜੇ ਹੈ ਤੇ ਹੈ ਤੇਰੇ ਦੀਦਾਰ ਦੀ। ਸਾਨੂੰ ਜੋ ਇੱਜ਼ਤ ਮਿਲੀ ਹੈ ਜਗ ਤੇ, ਮਿਹਰਬਾਨੀ ਹੈ ਇਹ ਸਭ ਸਰਕਾਰ ਦੀ, ਮਿਹਰਬਾਨੀ ਹੈ ਇਹ ਸਭ ਸਰਕਾਰ ਦੀ। ਨਹੀਂ ਕੋਈ ਔਕਾਤ ਔਗਣ ਹਾਰ ਦੀ, ਜੇ ਹੋ ਜਈ ਵੀ ਹਾਂ ਮੈਂ ਹਾਂ ਸਰਕਾਰ ਦੀ। माशाल्लाह माशाल्लाह। आप सभी को मेरी और रिक्वेस्ट है कि मेहरबानी करके आका मेरी तो सारी बहार आपसे है, इसके लिए आप मेहरबानी फरमा दें। दो शेर। सुभान अल्लाह। हुजूर मेरी तो सारी बहार आप से है, हुजूर मेरी तो सारी बहार आप से है। मैं बेकरार था मेरा करार आप से है, हुजूर मेरी तो सारी बहार आप से है। मेरी तो हस्ती क्या है, मेरे गरीब नवाज। मेरी तो हस्ती क्या है, मेरे गरीब नवाज। जो मिल रहा है मुझे सारा प्यार आप से है। गुनाहगार हूँ आका बड़ी नदामत है। गुनाहगार हुआ का बड़ी नदामत है। कसम खुदा की ये मेरा वक़ार आप से है। कसम खुदा की ये मेरा वक़ार
आप से है, जो मिल रहा है मुझे सारा प्यार आप से है। मैं इस यकीन से जिंदा हूँ आप मेरे हैं, मेरी हयात का दारो मदार आप से है। कसम खुदा की ये मेरा वकार आप से है। हुजूर मेरी तो सारी बहार आप से है। कहाँ वो अर्ज़ मदीना, कहाँ मेरी हस्ती, ये हाज़री का शरफ़ बार बार आप से है। कसम खुदा की ये मेरा वकार आप से है। हुजूर मेरी तो सारी बहार आप से है। माशाल्लाह माशाल्लाह माशाल्लाह, सुभान अल्लाह। ਨਾਜ਼ਰੀਨ, ਇੱਕ ਦਫਾ ਫਿਰ ਜੀ ਆਇਆਂ ਨੂੰ। ਹਾਫਿਜ਼ ਸਾਹਿਬ, ਤੁਸੀਂ ਬਹੁਤ ਸਾਰੇ ਮੁਲਕਾਂ ਦਾ ਦੌਰਾ ਵੀ ਕੀਤਾ ਤੇ ਤੁਸੀਂ ਇੰਡੀਆ 'ਚ ਵੀ ਇੱਕ ਦਫਾ ਗਏ ਸੋ ਨਾਤ ਸੁਣਾਉਣ ਵਾਸਤੇ। ਇੱਕ ਦਫਾ ਨਹੀਂ, ਕਈ ਦਫਾ ਗਏ ਥੇ। ਅੱਛਾ। ਉੱਥੇ ਪ੍ਰੋਫੈਸਰ ਹਸਨ ਰਿਜ਼ਵੀ ਸਾਹਿਬ ਉਹ ਆਲਮੀ ਕਾਨਫਰੰਸਾਂ ਵਿੱਚ ਲੈ ਕੇ ਗਏ ਸੀ। ਹਾਂ, ਉਰਦੂ ਕਾਨਫਰੰਸਾਂ ਦਾ। ਕਾਨਫਰੰਸ ਉਹਦੇ 'ਚ ਲੈ ਕੇ ਜਾਂਦੇ ਸਨ। ਅੱਛਾ। ਤੇ ਇੱਕ ਦਫਾ ਵੈਸੇ ਅਸੀਂ ਆਪਣੇ ਹਾਜ਼ਰੀ ਵਾਸਤੇ ਗਏ ਸੀ ਖਾਜਾ ਨਿਜ਼ਾਮੁਦੀਨ ਔਲੀਆ ਰਹਿਮਤੁਲਾਹ ਅਲੈਹ ਦੇ। ਅੱਛਾ, ਮਾਸ਼ਾਅੱਲਾ। ਤੇ ਉੱਥੇ ਮਹਿਫਿਲ ਹੈਗੀ ਸੀ ਜੀ। ਮਹਿਫਿਲ ਦੇ ਵਿੱਚ ਉਹਨਾਂ ਨੇ ਸਾਨੂੰ ਪੜ੍ਹਾਇਆ ਤੇ ਇੰਦਰਾ ਗਾਂਧੀ ਨੇ ਤਾਲੀਆਂ ਵਜਾਈਆਂ ਸੁਣ ਕੇ। ਇੰਦਰਾ ਗਾਂਧੀ ਸਾਹਿਬ ਮੌਜੂਦ ਸਨ? ਹਾਂ, ਉਹਨਾਂ ਦਾ ਇਲੈਕਸ਼ਨ ਹੋਣਾ ਸੀ ਨਾ, ਤੇ ਉਹ ਸੀਟ ਤੇ ਆ ਕੇ ਬੈਠ ਗਈ ਸੀ, ਉੱਪਰ ਸਟੇਜ ਤੇ ਬੈਠ ਗਈ ਸੀ। ਅੱਛਾ। ਉਸ ਤੋਂ ਬਾਅਦ ਉਹਨਾਂ ਇਲੈਕਸ਼ਨ ਹੈਗਾ ਸੀ ਉਹਨਾਂ ਦਾ। ਅੱਛਾ ਅੱਛਾ ਅੱਛਾ। ਤੇ ਉਹਨਾਂ ਨੇ ਬਕਾਇਦਾ ਤਾਲੀਆਂ ਵਜਾਈਆਂ ਸਨ ਉੱਥੇ ਇੰਡੀਆ 'ਚ। ਅੱਛਾ। ਤੇ ਵੈਸੇ ਹਾਜ਼ਰੀਆਂ ਮੁਜੱਦਿਦ ਅਲ-ਫਸਾਨੀ ਰਹਿਮਤੁਲਾਹ ਅਲੈਹ ਦੀ ਹਾਜ਼ਰੀ ਹੋਈ ਆ। ਤੁਹਾਨੂੰ ਇਹ ਵੀ ਸ਼ਰਫ ਹਾਸਲ ਹੋਇਆ ਕਿ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਹਾਂਜੀ ਆਸਤਾਨੇ ਦਰਬਾਰ ਸ਼ਰੀਫ ਹਾਂਜੀ ਪੜ੍ਹੇ। ਹਾਂਜੀ, ਤੁਸੀਂ ਪੜ੍ਹਿਆ ਔਰ ਉੱਥੇ ਤੁਹਾਨੂੰ ਜਨਾਬ ਉਸ ਵਕਤ ਦੇ ਜਿਹੜੇ ਇੰਡੀਆ ਦੀ ਇੰਦਰਾ ਗਾਂਧੀ ਸਾਹਿਬਾ ਸਨ, ਉਹਨਾਂ ਨੇ ਤੁਹਾਨੂੰ ਮਤਲਬ ਦਾਦ ਦਿੱਤੀ। ਹਾਂਜੀ, ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਹਾਫਿਜ਼ ਸਾਹਿਬ, ਇਹ ਦੇਖਿਆ ਗਿਆ ਕਿ ਜਿੰਨੀਆਂ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਲਾਹੌਰ ਦੇ ਵਿੱਚ ਕਿ ਜਿੰਨੀਆਂ ਸਰਕਾਰੀ ਤਕਰੀਬਾਤ ਹੁੰਦੀਆਂ ਨੇ ਉੱਥੇ ਜਨਾਬ ਨੂੰ ਮਦਊ ਕੀਤਾ ਜਾਂਦਾ ਹੈ। ਹਾਂਜੀ। ਤੇ ਇਹਦੀ ਕੀ ਕੋਈ ਖਾਸ ਵਜ੍ਹਾ ਹੈ? ਖਾਸ ਵਜ੍ਹਾ ਤੇ ਅੱਲਾਹ ਤਾਲਾ ਵੱਲੋਂ ਅਤਾ ਹੈ। ਅੱਲਾਹ ਦੀ ਮਿਹਰਬਾਨੀ, ਉਹਦੇ ਕਰਮ ਨਾਲ। ਫਿਰ ਦੂਸਰੇ ਬੁਲਾਉਣ ਵਾਲਿਆਂ ਦੀ ਆਪਣਾ ਸ਼ੌਕ ਵੀ ਹੁੰਦਾ, ਉਹਨਾਂ ਸ਼ੌਕ ਦੀ ਵਜ੍ਹਾ ਨਾਲ ਫਿਰ ਬੁਲਾਇਆ ਜਾਂਦਾ ਹੈ। ਹਾਫਿਜ਼ ਸਾਹਿਬ, ਰਮਜ਼ਾਨੁਲ ਮੁਬਾਰਕ 'ਚ ਕੀ ਮਸਰੂਫੀਆਤ ਹੁੰਦੀਆਂ ਨੇ ਤੁਹਾਡੀਆਂ? ਰਮਜ਼ਾਨ ਮੁਬਾਰਕ 'ਚ ਅੱਲਾਹ ਦਾ ਸ਼ੁਕਰ ਹੈ ਤੇ ਕੋਈ ਚੈਨਲ ਵਾਲੇ ਪੂਰਾ ਮਹੀਨਾ ਕਾਬੂ ਕਰ ਲੈਂਦੇ ਨੇ। ਅੱਛਾ। ਕੋਈ ਇਫਤਾਰੀ ਤੇ ਕੋਈ ਸਹਿਰੀ ਤੇ। ਸਹੀ ਹੈ। ਤੇ ਪੂਰਾ ਮਹੀਨਾ ਬੁੱਕ ਤੋਂ ਮੁਰਾਦ ਕੇ ਉਹਨਾਂ ਦਾ ਕੋਈ ਕੰਪੀਟੀਸ਼ਨ ਹੁੰਦਾ, ਉਹਦੇ 'ਚ ਫਿਰ ਬਿਠਾਉਂਦੇ ਨੇ ਜਿਊਰੀ ਦੇ ਤੌਰ ਤੇ ਬਿਠਾ ਦਿੰਦੇ। ਹਾਂਜੀ ਹਾਂਜੀ, ਤਾਂ ਜੱਜ ਬਣਾ ਕੇ। ਤੇ ਇਸ ਤੋਂ ਇਲਾਵਾ ਕੀ ਮਤਲਬ ਰੋਜ਼ਾ ਰੱਖਣਾ, ਇਫਤਾਰੀ ਕਰਨੀ, ਇਹ ਵੀ ਸਿਲਸਿਲੇ ਨਾਲ ਨਾਲ ਚੱਲਦੇ ਰਹਿੰਦੇ ਨੇ? ਹਾਂਜੀ ਹਾਂਜੀ, ਇਫਤਾਰੀ ਜਿਹੜੀ ਕੋਈ ਦੋਸਤਾਂ ਵੱਲ ਹੋਵੇ ਉਹ ਨਹੀਂ, ਚੈਨਲ ਤੇ ਹੁੰਦੀ ਹੈ ਤੇ ਇਫਤਾਰੀ ਕਰ ਲਈਦੀ ਹੈ। ਸਹੀ ਹੈ। ਤੇ ਬਾਅਦ ਵਿੱਚ ਜਲਦੀ ਫਾਰਗ ਹੋਏ ਫਿਰ ਘਰ ਆ ਕੇ ਕਰੀਦੀ। ਘਰ ਦੀ ਇਫਤਾਰੀ ਦਾ ਮਜ਼ਾ ਹੋਰ ਹੈ। ਹਾਫਿਜ਼ ਸਾਹਿਬ, ਤੇ ਰਮਜ਼ਾਨੁਲ ਮੁਬਾਰਕ 'ਚ ਇਹ ਇਫਤਾਰੀ ਜਿਹੜੀ ਹੈ ਇਹ ਆਮ ਤੌਰ ਤੇ ਕਿਸ ਤਰ੍ਹਾਂ ਦੀ ਕਰਦੇ ਹੋ? ਹਮੇਸ਼ਾ ਇਹ ਖਾਹਿਸ਼ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਹਾਫਿਜ਼ ਸਾਹਿਬ ਤੋਂ ਇਲਾਵਾ ਹਕੀਮ ਸਾਹਿਬ ਵੀ ਹੈਗੇ ਨਾ। ਹਾਂ ਬਿਲਕੁਲ ਤੇ ਸਹੀ। ਸਾਰੇ ਦਿਨ ਦਾ ਫਾਕਾ ਜਿਹੜਾ ਹੁੰਦਾ ਉਹ ਅੱਲਾਹ ਤਾਲਾ ਵੱਲੋਂ ਇਨਾਮ ਹੈ, ਉਹਦੇ 'ਚ ਕੋਈ ਭੁੱਖ ਨਹੀਂ ਲੱਗਦੀ, ਕੁਛ ਨਹੀਂ ਹੁੰਦਾ। ਲੇਕਿਨ ਇਫਤਾਰੀ ਅੱਲਾਹ ਤਾਲਾ ਦੀ ਖਾਲਿਸ ਚੀਜ਼ਾਂ ਨਾਲ ਕਰੀ। ਬਿਲਕੁਲ ਸਹੀ ਹੈ। ਉਹਦੇ ਖਜੂਰਾਂ ਨਾਲ, ਖਜੂਰਾਂ ਤੋਂ ਇਲਾਵਾ ਫਿਰ ਚਾਟ ਹੋਵੇ ਤੇ ਉਹ ਜਿਹੜੀ ਸਿਹਤ ਬਣਾਉਣ ਵਾਲੀ ਚੀਜ਼ ਹੋਵੇ। ਚਟਪਟੀਆਂ ਚੀਜ਼ਾਂ ਦਾ ਮਜ਼ਾ ਤੇ ਬੜਾ ਹੁੰਦਾ, ਲੇਕਿਨ ਉਹ ਸਿਹਤ ਨਹੀਂ ਬਣਾਉਂਦੀ ਨਾ। ਤੇ ਤੂੰ ਕੁਝ ਥੋੜੇ ਨਾ ਸਾਡੇ ਵੇਖਣ ਵਾਲਿਆਂ ਨੂੰ ਵੀ ਇਹ ਨਸੀਹਤ ਕਰ ਦਿਓ। ਨਹੀਂ, ਉਹ ਚੀਜ਼ਾਂ ਜਿਹੜੀਆਂ ਕਦੀ ਕਦੀ ਖਾ ਲਿੱਤੀਆਂ ਜਾਣ ਨਾ, ਕੋਈ ਹਰਜ ਨਹੀਂ। ਸਹੀ ਹੈ। ਜਿਹੜੀਆਂ ਰਮਜ਼ਾਨ 'ਚ ਇhtiyat ਕਰਨੀ ਚਾਹੀਦੀ। ਹਾਂਜੀ ਬਿਲਕੁਲ ਸਹੀ। ਉਸ ਤੋਂ ਬਾਅਦ ਸਹਿਰੀ ਵੇਲੇ ਵੀ ਇਸ ਤਰ੍ਹਾਂ ਇhtiyat ਕਰਨੀ ਚਾਹੀਦੀ ਤਾਂ ਕਿ ਦਿਨ ਦੇ ਵਿੱਚ ਨਾ ਪਿਆਸ ਲੱਗੇ ਨਾ ਭੁੱਖ ਲੱਗੇ। ਬੜੀ ਇਹ ਖੁਸ਼ਕਿਸਮਤੀ ਹੁੰਦੀ ਹੈ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਅੱਗੋਂ ਤੁਹਾਡੀ ਔਲਾਦ 'ਚ ਵੀ ਨਾਲ ਮੁੰਤਕਲ ਹੋ ਰਿਹਾ ਹੋਵੇ। ਤੇ ਸਾਡੇ ਨਾਲ ਇੱਥੇ
ਤੁਹਾਡੇ ਸਾਹਿਬਜ਼ਾਦੇ ਵਸਾਫ ਹਮਦਾਨੀ ਸਾਹਿਬ ਮੌਜੂਦ ਨੇ। ਹਾਂਜੀ। ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਇਹਨਾਂ ਦੇ ਬਾਰੇ 'ਚ ਜਿਸ ਵੇਲੇ ਇਹਨਾਂ ਨੂੰ ਨਾਤ ਪੜ੍ਹਦੇ ਵੇਖਦੇ ਹੋ ਤੇ ਕੀ ਤੁਹਾਡੇ ਜਜ਼ਬਾਤ ਹੁੰਦੇ ਨੇ? ਜੀ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰੀਦਾ, ਬੜੀ ਖੁਸ਼ੀ ਹੁੰਦੀ ਹੈ ਕਿ ਅੱਲਾਹ ਤਾਲਾ ਨੇ ਬੜੀ ਅੱਛੀ ਆਵਾਜ਼ ਦਿੱਤੀ ਹੈ ਔਰ ਬੜਾ ਅੱਛਾ ਪੜ੍ਹਨ ਲੱਗ ਗਿਆ, ਬੜੀ ਅੱਛੀ ਪ੍ਰੈਕਟਿਸ ਵੀ ਹੋ ਗਈ ਹੈ, ਇਹਨੂੰ ਪੜ੍ਹਨ ਦਾ ਤਰੀਕਾ ਵੀ ਆ ਗਿਆ ਸਾਰਾ। ਆਵਾਜ਼ ਵੀ ਅੱਲਾਹ ਨੇ ਅਸੀਂ ਅਦਾ ਕੀਤੀ ਹੈ, ਜਦ ਪੜ੍ਹਦਾ ਲੋਕ ਖੁਸ਼ ਹੁੰਦੇ ਨੇ, ਕਹਿੰਦੇ ਜੀ ਤੁਹਾਡਾ ਜਵਾਨੀ ਦਾ ਰੰਗ ਨਜ਼ਰ ਆਇਆ। ਹਾਂਜੀ ਵਸਾਫ ਭਾਈ, ਕੀ ਹਾਲ ਹੈ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ। ਮਾਸ਼ਾਅੱਲਾ। ਤੇ ਤੁਹਾਡੇ ਵਾਲਦ ਸਾਹਿਬ ਮੁਲਕ ਦੇ ਇੱਕ ਮਾਰੂਫ ਨਾਤ ਖਾਨ ਨੇ ਜੀ। ਤੇ ਕੀ ਕਹੋਗੇ ਆਪਣੇ ਅਬੂ ਜੀ ਦੇ ਬਾਰੇ 'ਚ? ਜੀ ਅੱਲਾਹ ਪਾਕ ਦਾ ਬੜਾ ਕਰਮ ਹੈ, ਅੱਲਾਹ ਦੇ ਰਸੂਲ ਪਾਕ ਦਾ, ਕਿ ਉਹਨਾਂ ਨੇ ਇੰਨੀ ਇੱਜ਼ਤ ਤੋਂ ਨਵਾਜ਼ਿਆ ਹੈ, ਹਰ ਚੀਜ਼ ਅਤਾ ਕੀਤੀ ਹੈ। ਇਹਦੇ ਤੇ ਅਸੀਂ ਜਿੰਨਾ ਮਤਲਬ ਕਿ ਕਹਿ ਲਈਏ ਘੱਟ ਹੈ, ਬਸ ਜਿੰਨਾ ਸ਼ੁਕਰ ਅਦਾ ਕਰ ਰਹੀਏ ਉਹ ਵੀ ਘੱਟ ਹੈ। ਤੇ ਅਬੂ ਜੀ ਕਿਸ ਤਰ੍ਹਾਂ ਦੇ ਅਬੂ ਕਿਸ ਤਰ੍ਹਾਂ ਦੇ ਨੇ? ਅੱਬੂ ਬੜੇ ਕਹਿ ਲਓ ਕਿ ਜਮਾਲੀ ਤਬੀਅਤ ਦੇ ਨੇ ਬੜੇ। ਅੱਛਾ। ਤੇ ਡਾਂਟਦੇ ਛੱਡਦੇ ਵੀ ਨੇ? ਨਹੀਂ, ਬਹੁਤ ਸ਼ਾਜ਼ੋ ਨਾਲ ਘੱਟ ਹੀ ਹੁੰਦਾ, ਬਸ ਸਮਝਾ ਦਿੰਦੇ ਨੇ ਕਿ ਯਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ। ਪਿਆਰ ਨਾਲ ਸਮਝਾ ਦਿੰਦੇ? ਹਾਂਜੀ, ਪਿਆਰ ਨਾਲ। ਤੇ ਇਹ ਜਿਹੜੀ ਨਾਤ ਅੱਬਾ ਜੀ ਜਮਾਲੀ ਨੇ, ਵਾਲਦਾ ਜਲਾਲੀ ਨੇ। ਅੱਛਾ ਮਾਸ਼ਾਅੱਲਾ। ਉਹ ਡਾਂਟ ਸਾਰੀ ਵਾਲਦਾ ਤੋਂ ਪੈ ਜਾਂਦੀ, ਸਾਰੀ ਕਸਰ ਪੂਰੀ ਹੋ ਜਾਂਦੀ। ਸਹੀ ਹੈ। ਤੇ ਇਹ ਨਾਤ ਪੜ੍ਹਨੀ ਸ਼ੁਰੂ ਕੀਤੀ ਤੇ ਅੱਬਾ ਜੀ ਨੂੰ ਵੇਖ ਕੇ ਸ਼ੌਕ ਪੈਦਾ ਹੋਇਆ? ਹਾਂਜੀ, ਇਹਦੇ ਵਿੱਚ ਅੱਬਾ ਜੀ ਦਾ ਵੀ ਤੇ ਮੇਰੀ ਵਾਲਦਾ ਦਾ ਬੜਾ, ਕਿਉਂਕਿ ਤਰਬੀਅਤ ਸਾਰੀ ਮਾਂ ਵੱਲੋਂ ਹੁੰਦੀ ਹੈ। ਤੇ ਵਾਲਿਦ ਸਾਹਿਬ ਦੀ ਬਚਪਨ ਤੋਂ ਹੀ ਨਾਤਾਂ ਸੁਣਦੇ ਆ ਰਹੇ, ਤੇ ਅੱਖ ਵੀ ਖੋਲੀ ਤੇ ਆਪਣੇ ਦਾਦਾ ਜਾਨ ਦਾ ਸੁਣਿਆ, ਆਪਣੇ ਕਜ਼ਨਾਂ ਨੂੰ, ਸਿਰ ਆਪਣੇ ਤਾਇਆ ਜਾਨ ਨੂੰ ਸੁਣਿਆ। ਤੇ ਉਹ ਫਿਰ ਜ਼ਾਹਿਰੀ ਗੱਲ ਹੈ ਉਸ ਘਰ ਵਿੱਚ ਅੱਖ ਖੋਲੀ, ਨਾਤ ਸੁਣਦੇ ਸੁਣਦੇ ਵੱਡੇ ਹੋ ਗਏ। ਫਿਰ ਅੱਲਾਹ ਤਾਲਾ ਨੇ ਖੂਨ ਦੇ ਵਿੱਚ ਵੀ ਚੀਜ਼ ਉਹੀ ਅਤਾ ਕਰਤੀ, ਅਲਹਮਦੁਲਿਲਾ। ਫਿਰ ਉਹ ਕੰਮ, ਉਹ ਸਿਲਸਿਲਾ ਜਾਰੀ ਹੋ ਸਾਰੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਵਸਾਫ ਹਮਦਾਨੀ ਸਾਹਿਬ, ਅਸੀਂ ਚਾਹਾਂਗੇ ਕਿ ਕੁਝ ਦੋ ਬੋਲ ਸਾਨੂੰ ਆਪਣੀ ਕੋਈ ਜਿਹੜੀ ਤੁਹਾਨੂੰ ਨਾਤ ਬਹੁਤ ਪਸੰਦ ਹੈ ਸਾਡੇ ਵੇਖਣ ਵਾਲਿਆਂ ਨੂੰ ਉਹ ਅਤਾ ਕਰੋਗੇ? ਜੀ, ਮੈਂ ਨਿਆਜ਼ੀ ਸਾਹਿਬ ਦੇ ਕਲਾਮ ਦੇ ਚੰਦ ਅਸ਼ਾਰ ਪੇਸ਼ ਕਰਦੇ ਨੇ। ਵਾਲਿਦ ਸਾਹਿਬ ਦਾ ਹੀ ਪੜ੍ਹਿਆ ਹੋਇਆ ਕਲਾਮ ਹੈ। ਅੱਖੀ ਸੋਹਣੇ ਨੂੰ ਵਾਏ ਨੀ, ਜੇ ਤੇਰਾ ਗੁਜ਼ਰ ਹੋਵੇ। ਆਖੀ ਸੋਹਣੇ ਨੂੰ ਵਾਏ ਨੀ, ਜੇ ਤੇਰਾ ਗੁਜ਼ਰ ਹੋਵੇ। ਮੈਂ ਮਰ ਕੇ ਵੀ ਨਹੀਂ ਮਰਦਾ, ਜੇ ਆਕਾ ਦੀ ਨਜ਼ਰ ਹੋਵੇ। ਮੈਂ ਮਰ ਕੇ ਵੀ ਨਹੀਂ ਮਰਦਾ, ਜੇ ਆਕਾ ਦੀ ਨਜ਼ਰ ਹੋਵੇ। ਦਮ 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 ਨਾਲ ਜ਼ਿਕਰ ਕਰਾਂ, ਮੈਂ ਤੇਰੀਆਂ ਸ਼ਾਨਾਂ ਦਾ ਮੈਂ ਤੇਰੀਆਂ ਸ਼ਾਨਾਂ ਦਾ ਤੇਰੇ ਨਾਮ ਤੋਂ ਵਾਰ ਦਿਆਂ, ਜਿੰਨੀ ਮੇਰੀ ਉਮਰ ਹੋਵੇ। ਤੇਰੇ ਨਾਮ ਤੋਂ ਵਾਰ ਦਿਆਂ, ਜਿੰਨੀ ਮੇਰੀ ਉਮਰ ਹੋਵੇ। ਉਹ ਕੈਸੀਆਂ ਘੜੀਆਂ ਸਨ, ਮਹਿਮਾਨ ਸਾ ਸੋਹਣੇ ਦੇ, ਮਹਿਮਾਨ ਸਾ ਸੋਹਣੇ ਦੇ। ਦਿਲ ਫੇਰ ਵੀ ਕਰਦਾ ਏ, ਤੈਬਾ ਦਾ ਸਫਰ ਹੋਵੇ। ਦਿਲ ਫੇਰ ਵੀ ਕਰਦਾ ਏ, ਤੈਬਾ
ਤੈਬਾ ਦਾ ਸਫਰ ਹੋਵੇ ਆਖੀ ਸੋਹਣੇ ਨੂੰ ਵਾਏ ਨੀ ਜੇ ਤੇਰਾ ਗੁਜ਼ਰ ਹੋਵੇ। माशाल्लाह जी, बड़ी खूबसूरत आवाज़ और बड़ी खूबसूरत ਤੁਸੀਂ ਨਾਤ ਪੇਸ਼ ਕੀਤੀ ਹੈ। ਜਿਉਂਦੇ ਵਾਸਤੇ ਰਵੋ ਹਾਫਿਜ਼ ਸਾਹਿਬ। ਸਾਡੀ ਇਹ ਵੀ ਦੁਆ ਹੈ ਕਿ ਤੁਹਾਡੀ ਜਿਹੜੀ ਆਉਣ ਵਾਲੀ ਨਸਲ ਹੈ ਉਹ ਤੁਹਾਡਾ ਨਾਂ ਲੈ ਕੇ ਅੱਗੇ ਚੱਲੇ। ਆਮੀਨ ਆਮੀਨ ਅੱਲਾ ਮੀਆਂ ਇਹਨਾਂ ਨੂੰ ਵੀ ਕਾਮਯਾਬੀਆਂ ਦੇਵੇ। ਤੇ ਬਹੁਤ ਬਹੁਤ ਸ਼ੁਕਰੀਆ ਹਾਫਿਜ਼ ਸਾਹਿਬ। ਆਮੀਨ।